ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਸਰੋਤ ਪ੍ਰੋਗਰਾਮ ਅਪਡੇਟ ਅਮਰੀਕਾ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 22 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ ਯੂਬਾ ਸਿਟੀ, ਲਖਵੀਰ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ਅੰਟੇਰੀਓ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋ, ਕਰਨੈਲ ਸਿੰਘ ਰੰਧਾਵਾ ਟਰਲੋ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਗਰੀਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ US ਦੇ ਹਾਊਸ ਨੇ ਹੁਣ ਸੈਨੇਟ ਨੂੰ ਜਿਹੜਾ ਉਹ ਬਿੱਲ ਆ ਉਹ ਭੇਜ ਦਿੱਤਾ ਆ $1.2 ਟ੍ਰਿਲੀਅਨ ਦਾ, ਸੌਰੀ, ਕਿਉਂਕਿ ਅੱਜ ਲਾਸਟ ਡੇ ਆ, ਨਹੀਂ ਤਾਂ ਗਵਰਨਮੈਂਟ ਸ਼ਟਡਾਊਨ ਹੋ ਸਕਦੀ ਹੈਗੀ ਆ। ਕਹਿੰਦੇ ਇਹਦੇ ਵਿੱਚ 6 ਫੰਡਿੰਗ ਬਿਲਸ ਜੋ ਹਾਊਸ ਦੇ ਵਿੱਚ ਕਲੀਅਰ ਹੋ ਗਏ। 286 ਹੱਕ ਸੀ, 134 ਅਗੇਂਸਟ ਸੀਗੇ। ਹੁਣ ਇਹ ਸੈਨੇਟ ਦੇ ਕੋਲ ਬਿੱਲ ਚਲੇ ਗਿਆ, ਕੁਝ ਮਿੰਟ ਪਹਿਲਾਂ ਹੀ ਗਿਆ ਆ ਤੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਕਿਹਾ ਆ ਵੀ ਜਦੋਂ ਹੀ ਬਿੱਲ ਸੈਨੇਟ ਚੋਂ ਪਾਸ ਹੁੰਦਾ ਆ ਤੇ ਮੈਂ ਉਸ ਦੇ ਉੱਤੇ ਸਾਈਨ ਕਰ ਦੂੰਗਾ ਤਾਂ ਕਿ ਜਿਹੜੀ ਗਵਰਨਮੈਂਟ ਆ ਉਹ ਸ਼ਟ ਡਾਊਨ ਨਾ ਹੋਵੇ। ਰੋਜ਼ਾ ਡੀ ਲੋਰੋ ਕਨੈਟੀਕਟ ਤੋਂ ਰਿਪਰੈਜ਼ੈਂਟੇਟਿਵ ਹੈਗੇ ਆ। ਉਹ ਕਹਿੰਦੇ ਵੀ ਘੱਟੋ ਘੱਟ ਹੁਣ ਅਸੀਂ ਰਿਲੀਵ ਆ ਪਈ ਇਹ ਜਿਹੜਾ ਬਿੱਲ ਆ ਕਾਂਗਰਸ ਦੇ ਵਿੱਚ ਆਲਰੇਡੀ ਪਾਸ ਹੋ ਚੁੱਕਾ ਹੈਗਾ। ਮਾਈਕ ਜੌਨਸਨ ਜੋ ਲੁਜ਼ੀਆਨਾ ਤੋਂ ਹੈਗੇ ਆ ਹਾਊਸ ਸਪੀਕਰ, ਉਹਨਾਂ ਨੇ ਵੀ ਆਪਣੀ ਜਿਹੜੀ ਆ ਪੂਰੀ ਕੋਸ਼ਿਸ਼ ਕੀਤੀ ਹੈਗੀ ਆ। ਜੋ ਉਹਦੇ ਵਿੱਚ ਮੰਗਦੇ ਸੀ ਕਾਫੀ ਕੁਝ ਉਹਨਾਂ ਨੇ ਰਿਸੀਵ ਕਰ ਲਿਆ ਹੈਗਾ। ਇੱਕੋ ਇੱਕ ਜੋ ਰਿਪਰੈਜ਼ੈਂਟੇਟਿਵ ਮੈਰੀ ਟੇਲਰ ਗ੍ਰੀਨ ਆ, ਉਹ ਇਹਦਾ ਜਿਹੜਾ ਕ੍ਰਿਟਿਕ ਹੈ ਕਰ ਰਹੀ ਆ। ਉਹ ਕਹਿੰਦੀ ਵੀ ਮੈਂ ਇਹਦਾ ਜਿਹੜਾ ਸਾਥ ਨਹੀਂ ਦਊਂਗੀ। ਸੋ ਜਿਹੜੇ ਹਾਊਸ ਸਪੀਕਰ ਆ ਕਾਫੀ ਉਹਨਾਂ ਨੇ ਮਿਹਨਤ ਕੀਤੀ ਹੈਗੀ ਆ। ਕੈਬਨ ਮਕਾਰਥੀ ਵੇਲੇ ਤੁਸੀਂ ਦੇਖਿਆ ਹੀ ਸੀ ਵੀ ਕਿਸ ਤਰ੍ਹਾਂ ਜਿਹੜੀ ਪ੍ਰੋਬਲਮ ਚੱਲਦੀ ਰਹੀ ਹੈਗੀ ਆ। 1012 ਪੇਜ ਦਾ ਇਹ ਬਿੱਲ ਆ। ਇਹਦੇ ਵਿੱਚ $1.2 ਟ੍ਰਿਲੀਅਨ ਦੀ ਫੰਡਿੰਗ ਆਉਣੀ ਹੈ, ਜੋ ਕਿ ਡਿਪਾਰਟਮੈਂਟ ਆਫ ਡਿਫੈਂਸ, ਹੋਮਲੈਂਡ ਸਿਕਿਉਰਿਟੀ, ਲੇਬਰ, ਹੈਲਥ, ਹਿਊਮਨ ਸਰਵਿਸਿਜ਼, ਸਟੇਟ ਨੂੰ ਹੋਰ ਜਨਰਲ ਗਵਰਨਮੈਂਟ ਦੇ ਲਈ, ਫਾਈਨੈਂਸ਼ੀਅਲ ਸਰਵਿਸਿਜ਼ ਤੇ ਫੋਰਨ ਆਪਰੇਸ਼ਨਸ ਦੇ ਲਈ ਫੰਡਿੰਗ ਹੋਣੀ ਹੈਗੀ ਜੀ। ਬਿਲਕੁਲ, ਅੱਜ ਰਾਤ ਤੱਕ ਦਾ ਜਿਹੜਾ ਇਹ ਵਕਤ ਆ, ਹਾਊਸ ਦੇ ਵਿੱਚ 134 ਦੇ ਮੁਕਾਬਲੇ 286 ਵੋਟਾਂ ਦੇ ਨਾਲ ਇਹ ਪਾਸ ਹੋਇਆ। ਬਹੁਤ ਸਾਰੀਆਂ ਜਿਹੜੀਆਂ ਫੈਡਰਲ ਏਜੰਸੀਜ਼ ਆ, ਕੇਂਦਰ ਦੀਆਂ ਏਜੰਸੀਜ਼ ਆ, ਉਸ ਦੇ ਕੰਮਕਾਜ ਕਰਦੇ ਰਹਿਣ ਦੇ ਲਈ ਇਹ ਜਿਹੜਾ ਪਾਸ ਹੋਣਾ ਸੈਨੇਟ ਦੇ ਵਿੱਚ ਹੁਣ ਜ਼ਰੂਰੀ ਹੈ। ਹੁਣ ਸੈਨੇਟ ਦੇ ਵਿੱਚ ਇਹ ਜਾਊਗਾ। ਰਿਪਬਲਿਕਨਸ ਦੇ ਦੁਆਰਾ ਸੋਸ਼ਲ ਸਿਕਿਉਰਿਟੀ ਦੇ ਵਿੱਚ, ਮੈਡੀਕੇਅਰ ਦੇ ਵਿੱਚ ਕਾਫੀ ਵੱਡੀਆਂ ਕਟੌਤੀਆਂ ਦੀ ਇਸ ਦੇ ਵਿੱਚ ਮੰਗ ਕੀਤੀ ਆ। ਹਾਂ ਜੀ, ਆਉਣ ਵਾਲੇ ਸਮੇਂ ਦੇ ਵਿੱਚ ਮੈਡੀਕੇਅਰ ਸੋਸ਼ਲ ਸਿਕਿਉਰਿਟੀ 'ਚ ਦਿੱਕਤਾਂ ਆਉਣੀਆਂ ਸ਼ੁਰੂ ਹੋਣ ਤਾਂ ਕਿਤੇ ਨਾ ਕਿਤੇ ਇਹ ਜਿਹੜੀ ਆ, ਜਦੋਂ ਇਹ ਆਪਸ ਦੇ ਵਿੱਚ ਸਲਾਹ ਕਰਦੇ, ਮਸ਼ਵਰਾ ਕਰਦੇ ਆ ਤੇ ਆਮ ਲੋਕਾਂ ਨੂੰ ਇਹ ਕਿਤੇ ਨਾ ਕਿਤੇ ਸਾਈਡ ਤੇ ਰੱਖ ਜਾਂਦੇ ਆ। ਸੋ ਇਹ ਹੁਣ ਦੇਖੋ ਸੈਨੇਟ ਦੇ ਵਿੱਚ ਇਸ ਨੂੰ ਪਾਸ ਕਰਦੇ ਆ ਜਾਂ ਨਹੀਂ, ਪਰ ਸਮਾਂ ਤਾਂ ਬਹੁਤ ਜ਼ਿਆਦਾ ਘੱਟ ਆ। 1012 ਪੇਜ ਦਾ ਇਹ ਬਿੱਲ ਆ, $1.2 ਟ੍ਰਿਲੀਅਨ ਦਾ। ਆਪਾਂ ਕੱਲ ਵੀ ਦੱਸਿਆ ਸੀ, ਬਹੁਤ ਸਾਰੇ ਡਿਪਾਰਟਮੈਂਟ ਜਿੱਦਾਂ ਡਿਫੈਂਸ ਦਾ, ਹੋਮਲੈਂਡ ਸਿਕਿਉਰਿਟੀ, ਲੇਬਰ, ਹੈਲਥ, ਹਿਊਮਨ ਸਰਵਿਸਿਜ਼ ਤੇ ਜਨਰਲ ਗਵਰਨਮੈਂਟ ਦੇ ਕੰਮਕਾਜ ਦੇ ਲਈ ਇਹ ਸਾਰਾ ਕੁਛ ਚੱਲਦੇ ਰਹਿਣ ਦੇ ਲਈ ਉਹਨਾਂ ਨੂੰ ਡਾਲਰ ਦੇਣ ਦੇ ਲਈ ਇਹ ਜ਼ਰੂਰੀ ਆ। ਇਹੀ ਨਹੀਂ, ਇਹਦੇ ਵਿੱਚ ਰਿਪਬਲਿਕਨਸ ਨੇ ਕਿਹਾ ਵੀ ਅਸੀਂ ਜਿਹੜੀ ਇਨਵੈਸਟਮੈਂਟਸ ਆ ਬਾਰਡਰ ਦੇ ਵਿੱਚ ਵਧਾਉਣ ਦੀ ਗੱਲ ਕਰ ਰਹੇ ਹਾਂ। ਇਹਦੇ ਵਿੱਚ 22,000 ਬਾਰਡਰ ਪੈਟਰੋਲ ਏਜੰਟਸ, ਉਸ ਦੇ ਲਈ ਫੰਡਿੰਗ, ਬਾਰਡਰ ਸਿਕਿਉਰਿਟੀ ਟੈਕਨੋਲੋਜੀ ਨੂੰ ਹੋਰ ਵਧਾਉਣ ਦੇ ਲਈ
41,500 ਡਿਟੈਂਸ਼ਨ ਬੈਡਸ ਆ ਉਹਦੀ ਫੰਡਿੰਗ ਵੀ ਮੌਜੂਦ ਕੀਤੀ ਗਈ ਆ। ਸੋ ਕਈ ਜਿਹੜੇ ਪ੍ਰੋਗਰਾਮ ਜਿੱਦਾਂ ਫੈਡਰਲ ਟ੍ਰੇਡ ਕਮਿਸ਼ਨ ਦਾ, ਫੀਮਾ ਦਾ, ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ, ਸਾਈਬਰ ਸਿਕਿਉਰਿਟੀ, ਇਨਫਰਾਸਟਰਕਚਰ ਸਿਕਿਉਰਿਟੀ ਏਜੰਸੀ ਤੇ ਆਫਿਸ ਆਫ ਨੈਸ਼ਨਲ ਡਰੱਗ ਐਂਡ ਕੰਟਰੋਲ ਪਾਲਿਸੀ, ਇਹਦੇ ਵਿੱਚ ਇਹਨਾਂ ਦੇ ਫੰਡਸ ਦੇ ਵਿੱਚ ਕਟੌਤੀ ਇਸ ਬਿੱਲ ਦੇ ਤਹਿਤ ਕੀਤੀ ਗਈ ਹੈਗੀ ਆ। ਸੋ ਡੈਮੋਕ੍ਰੇਟਸ ਇੱਕ ਵਾਲੇ ਪਾਸੇ ਜਿਹੜੀ ਆ ਉਹ ਖੁਸ਼ੀ ਮਨਾ ਰਹੇ ਆ ਵੀ ਜਿਹੜੀਆਂ ਇਹਨਾਂ ਨੇ ਜ਼ਿਆਦਾ ਕੱਟਸ ਦੀ ਮੰਗ ਕੀਤੀ ਸੀ ਰਿਪਬਲਿਕਨਸ ਦੇ ਦੁਆਰਾ, ਉਹ ਕਿਤੇ ਨਾ ਕਿਤੇ ਉਸ ਤੋਂ ਇਹਨਾਂ ਦਾ ਬਚਾਅ ਜਿਹੜਾ ਉਹ ਹੋ ਗਿਆ। ਸੋ ਇਸ ਕਰਕੇ ਉਹ ਇਸ ਗੱਲੋਂ ਖੁਸ਼ ਨੇ। ਪਰ ਓਵਰਆਲ ਹੁਣ ਸੈਨੇਟ ਦੇ ਵਿੱਚ ਇਹ ਬਿੱਲ ਜਾਵੇਗਾ, ਜਿਸ ਤੇ ਅੱਜ ਰਾਤ ਤੱਕ ਪਾਸ ਕਰਨਾ ਲਾਜ਼ਮੀ ਆ, ਨਹੀਂ ਤਾਂ ਗਵਰਨਮੈਂਟ ਸ਼ਟਡਾਊਨ ਵਾਲੇ ਪਾਸੇ ਨੂੰ ਵੱਧ ਜਾਊਗੀ ਗੱਲ। ਜੀ ਅਗਲੀ ਖਬਰ ਵੱਲ ਚਲੀਏ। ਅੱਜ ਬਹੁਤ ਸਾਰੇ ਅਮਰੀਕਾ ਦੇ ਸਟੇਟਸ ਦੀਆਂ DMV ਜੋ ਆ ਉਹਨਾਂ ਤੇ ਨੈਟਵਰਕ ਆਊਟੇਜ ਆਇਆ। ਕਹਿੰਦੇ ਵੀ ਉਹਨਾਂ ਦਾ ਲਾਸ ਇਨ ਕਲਾਊਡ ਕਨੈਕਟੀਵਿਟੀ ਦਾ ਜਿਹੜਾ ਇਸ਼ੂ ਬਣਿਆ ਹੋਇਆ ਹੈਗਾ। ਕੁਝ ਮਿੰਟ ਪਹਿਲਾਂ ਦੀ ਇਹ ਖਬਰ ਸ਼ਿਕਾਗੋ ਤੋਂ ਆ ਰਹੀ ਆ। ਅਮਰੀਕਨ ਐਸੋਸੀਏਸ਼ਨ ਆਫ ਮੋਟਰ ਵਹੀਕਲਸ ਉਹਨਾਂ ਨੇ ਇਹ ਕਿਹਾ ਹੈ ਵੀ ਨੈਟਵਰਕ ਆਊਟੇਜ ਕਾਫੀ ਸਟੇਟਾਂ 'ਚ ਦੇਖਿਆ ਗਿਆ। ਅਰਕਨਸਾ, ਮੈਸਾਚੂਸੇਟਸ, ਨਾਰਥ ਕੈਰੋਲੀਨਾ, ਵਰਜੀਨੀਆ, ਇਲੀਨਾਇਸ ਸਟੇਟ ਦੇ ਸੈਕਟਰੀ ਅਲੈਕਸੀ ਨੇ ਇਹ ਕਿਹਾ ਵੀ ਨੇਸ਼ਨ ਵਾਈਡ ਨੈਟਵਰਕ ਆਊਟੇਜ ਇਹ ਹੈਗਾ। ਜੀ ਅਗਲੀ ਗੱਲ ਕਰੀਏ ਟਰੰਪ ਹੁਣਾਂ ਦਾ $450 ਮਿਲੀਅਨ ਤੋਂ ਵੱਧ ਦਾ ਜਿਹੜਾ ਬੌਂਡ ਹਾਸਲ ਕਰਨ ਦਾ ਜਾਂ ਰਾਸ਼ੀ ਹਾਸਲ ਕਰਨ ਦੀ ਜਿਹੜੀ ਗੱਲ ਆ ਉਹ ਅਜੇ ਤੱਕ ਕਿਸੇ ਤਣ ਪੱਤਣ ਲੱਗਦੀ ਨਜ਼ਰ ਨਹੀਂ ਆ ਰਹੀ। ਉਧਰ ਇਹ ਖਬਰਾਂ ਆ ਰਹੀਆਂ ਵੀ ਨਿਊਯਾਰਕ ਦੇ ਜਿਹੜੇ ਅਟਾਰਨੀ ਜਨਰਲ ਆ ਉਹਨਾਂ ਦੇ ਦੁਆਰਾ ਡੋਨਲਡ ਟਰੰਪ ਹੁਣਾਂ ਦੀਆਂ ਉੱਥੇ ਪ੍ਰਾਪਰਟੀਜ਼ ਦੇ ਉੱਤੇ ਲੀਨ ਜਿਹੜੀ ਆ ਉਹ ਵੀ ਪਾਈ ਗਈ ਆ। ਉਧਰ ਟਰੰਪ ਮੀਡੀਆ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਜਿਹਨੂੰ ਇਹ ਟਰੁਥ ਸੋਸ਼ਲ ਚਲਾਉਂਦੇ ਆ, ਉਹ ਕਹਿੰਦੇ ਵੀ ਹੁਣ ਪਬਲਿਕਲੀ ਲਿਸਟਡ ਕੰਪਨੀ ਬਣਨ ਜਾ ਰਹੀ ਆ। ਹੁਣ ਡੋਨਲਡ ਟਰੰਪ ਸ਼ੇਅਰ ਮਾਰਕੀਟ ਦੇ ਉੱਤੇ, ਸਟਾਕ ਮਾਰਕੀਟ ਦੇ ਉੱਤੇ ਇੱਕ ਹਿਸਾਬ ਦੇ ਨਾਲ ਅੱਖਾਂ ਲਾਈ ਬੈਠੇ ਆ ਵੀ ਸ਼ਾਇਦ ਮਿਲੀਅਨਸ ਆਫ ਡਾਲਰ ਇਧਰੋਂ ਬਣਾ ਕੇ ਤੇ ਆਪਣੀ ਜਿਹੜੀਆਂ ਚੀਜ਼ਾਂ ਆ ਜਿਹੜਾ ਬੌਂਡ ਦੇਣਾ ਹੈ ਜਾਂ ਪੇ ਕਰਨਾ ਆ ਵੀ ਉਹ ਉਸ ਪਾਸੇ ਵੱਲ ਨੂੰ ਜਿਹੜਾ ਉਹ ਕੀਤਾ ਜਾ ਸਕੇ। ਬਿਲੀਅਨੇਰ ਅਖਵਾਉਣ ਵਾਲੇ ਆਪਣੇ ਆਪ ਨੂੰ, ਉਹਨਾਂ ਦੇ ਕੋਲ ਹੁਣ ਇੰਨੀ ਰਾਸ਼ੀ ਇਕੱਠੀ ਕਰਨੀ ਔਖੀ ਹੋਈ ਆ। ਹੁਣ ਇਹ ਵੀ ਦੇਖਣ ਦੇ ਵਿੱਚ ਆਇਆ ਵੀ ਜਿੰਨਾ ਜਦੋਂ ਤਾਂ ਲੋਨ ਲੈਣੇ ਸੀ, ਜਿੰਨਾ ਪ੍ਰਾਪਰਟੀਜ਼ ਨਹੀਂ, ਉਹ 200 ਮਿਲੀਅਨ ਤੋਂ ਵੱਧ ਦੀ ਗੱਲ ਕਰਦੇ ਸੀ। ਹੁਣ ਜਦੋਂ ਬੌਂਡ ਲੈਣ ਦੀ ਵਾਰੀ ਆਈ ਤਾਂ 50 ਮਿਲੀਅਨ ਤੋਂ ਵੀ ਵੱਧ ਦੀ ਕੀਮਤ ਉਹਨਾਂ ਦੀ ਨਹੀਂ ਲੱਗ ਰਹੀ ਹੈਗੀ। ਸੋ ਇਹੀ ਜਿਹੜਾ ਇਵੈਂਚੁਅਲੀ ਇਹਨਾਂ ਦਾ ਮਸਲਾ ਇਹ ਬਣਿਆ ਸੀਗਾ ਵੀ ਇਨਫਲੇਟ ਪ੍ਰਾਈਸ ਕਰਕੇ ਆਪਣੀਆਂ ਪ੍ਰਾਪਰਟੀਜ਼ ਦਾ ਵੱਡੇ ਵੱਡੇ ਲੋਨ ਲੈਣ ਦੇ ਵਿੱਚ ਕਾਮਯਾਬ ਜਿਹੜੇ ਹੋ ਰਹੇ ਸੀ, ਜਿਸ ਦੇ ਵਿੱਚ ਇਵੈਂਚੁਅਲੀ ਜਿਊਰੀ ਨੇ ਉਹਨਾਂ ਨੂੰ ਦੋਸ਼ੀ ਜਿਹੜਾ ਉਹ ਕਰਾਰ ਦਿੱਤਾ ਸੀਗਾ। ਸੋ ਹੁਣ ਦੇਖੋ ਕੀ ਹੁੰਦਾ ਆ। ਪਰ ਟਰੁਥ ਸੋਸ਼ਲ ਜਿਹੜਾ ਇਹਨਾਂ ਦਾ ਸੋਸ਼ਲ ਮੀਡੀਆ ਕੰਪਨੀ ਆ, ਉਹ ਹੁਣ ਜਲਦ ਹੀ ਜਿਹੜੀ ਆ ਉਹ ਸ਼ੇਅਰ ਹੋਲਡਰਸ ਦੇ ਕੋਲ ਜਾ ਸਕਦੀ ਆ। ਉਸ ਦਾ IPO ਜਿਹੜਾ ਉਹ ਹੋਊਗਾ। ਸੋ ਡਿਜੀਟਲ ਵਰਲਡ ਐਕੁਇਜ਼ੀਸ਼ਨ ਕੋਆਪਰੇਸ਼ਨ ਉਹਦੇ ਸ਼ੇਅਰ ਹੋਲਡਰਸ ਨੇ ਅਪਰੂਵ ਕਰ ਦਿੱਤਾ ਹੈ ਵੀ ਟਰੁਥ ਸੋਸ਼ਲ ਮੀਡੀਆ ਕੰਪਨੀ ਉਹਨਾਂ ਦੇ ਨਾਲ ਮਿਲ ਕੇ ਪਬਲਿਕ ਜਾ ਸਕਦੀ ਆ। ਜੀ ਬਿਲਕੁਲ। ਸ਼ੇਅਰ ਹੋਲਡਰ ਜਿਹੜੇ ਡਿਜੀਟਲ ਵਰਲਡ ਐਕੁਇਜ਼ੀਸ਼ਨ ਕਾਰਪੋਰੇਸ਼ਨ ਦੇ ਆ, ਉਹਨਾਂ ਨੇ ਅਪਰੂਵ ਕੀਤਾ ਹੈਗਾ $3 ਬਿਲੀਅਨ ਦਾ ਵਾਈਨ ਫਾਈਲ ਇਹਦੇ ਵਿੱਚ ਹੋ ਸਕਦਾ ਹੈਗਾ। 80,000 ਤੋਂ ਵੱਧ ਸ਼ੇਅਰ ਜੋ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਕੋਲ ਹੋਣਗੇ। ਤੇ ਅਗਲੀ ਖਬਰ ਵੱਲ ਚਲੀਏ। ਯੂਨਾਈਟਿਡ ਨੇਸ਼ਨ ਨੇ ਜੋ ਸਿਕਿਉਰਿਟੀ ਕੌਂਸਲ ਆ, ਉਹਨਾਂ ਨੇ US ਦਾ ਜੋ ਰੈਜ਼ੋਲੂਸ਼ਨ ਸੀ ਗਾਜ਼ਾ ਸੀਜ਼ ਫਾਇਰ ਦੇ ਉੱਤੇ, ਉਸ ਨੂੰ ਪਾਸ ਨਹੀਂ ਕੀਤਾ ਹੈਗਾ। ਰਸ਼ੀਆ ਤੇ ਚਾਈਨਾ ਨੇ US ਦਾ ਜਿਹੜਾ ਪ੍ਰਪੋਜ਼ਲ ਆ ਉਸ ਨੂੰ ਇੱਕ ਤਰ੍ਹਾਂ ਦੇ ਨਾਲ ਵੀਟੋ ਕਰ ਦਿੱਤਾ ਹੈਗਾ ਆ। ਇਸ ਡਰਾਫਟ ਦੇ ਵਿੱਚ ਜਿਹੜੀਆਂ ਅੱਜ ਸਵੇਰੇ ਵੋਟਾਂ ਪਈਆਂ, 11 ਵੋਟਾਂ ਫੇਵਰ 'ਚ ਸੀਗੀਆਂ, 3 ਅਗੇਂਸਟ ਸੀਗੀਆਂ, ਰਸ਼ੀਆ, ਚਾਈਨਾ ਤੇ ਅਲਜੀਰੀਆ ਦੀਆਂ। ਇੱਕ ਗਿਆਨਾ ਜੋ ਆ ਉਹ ਇੱਥੇ ਐਬਸੈਂਟ ਰਿਹਾ ਹੈਗਾ। ਰਸ਼ੀਆ ਤੇ US ਨੇ ਦੋਨੋਂ ਹੀ ਜਿਹੜੇ ਮੁਲਕ ਆ ਉਹਨਾਂ ਨੇ ਆਪਣੀ ਵੀਟੋ ਪਾਵਰ ਨੂੰ ਇਸ ਰੈਜ਼ੋਲੂਸ਼ਨ ਦੇ ਅਗੇਂਸਟ ਯੂਜ਼ ਕੀਤਾ ਹੈਗਾ ਆ। ਇਹ ਕਹਿੰਦੇ ਪਏ ਇਹ ਇੰਪੈਰੇਟਿਵ ਆਫ ਐਨ ਇਮੀਡੀਏਟ ਐਂਡ ਸਸਟੇਨਡ ਸੀਜ਼ ਫਾਇਰ ਹੈਗਾ। ਤੇ ਉਹਨਾਂ ਨੇ ਨਾਲ ਦੀ ਨਾਲ ਜੋ ਹਮਾਸ ਵੱਲੋਂ ਅਕਤੂਬਰ 7 ਨੂੰ ਅਟੈਕ ਹੋਇਆ ਸੀ ਉਸ ਦਾ ਵੀ ਜਿਹੜਾ ਆ ਕੰਡੈਮ ਕੀਤਾ ਹੈਗਾ। ਮਾਸਕੋ ਨੇ ਵਾਸ਼ਿੰਗਟਨ ਨੂੰ ਇਹ ਕਿਹਾ ਕਿ ਇਹ ਇੱਕ ਤਰ੍ਹਾਂ ਨਾਲ ਹਿਪੋਕ੍ਰਿਟਿਕਲੀ ਸਪੈਕਟੇਕਲ ਹੈਗਾ ਆ। ਰਸ਼ੀਆ ਦਾ ਐਮਬੈਸਡਰ ਜੋ UN ਨੂੰ ਹੈਗਾ ਆ ਵੇਸਲੀ
ਉਹਨਾਂ ਨੇ ਇਹ ਕਿਹਾ ਵੀ ਬਹੁਤ ਜ਼ਿਆਦਾ ਪੋਲੀਟੀਸਾਈਜ਼ ਹੋਇਆ ਹੈਗਾ ਤੇ 1.5 ਮਿਲੀਅਨ ਪਾਲਸਤੀਨੀਅਨ ਇਸ ਟਾਈਮ ਦੇ ਉੱਤੇ ਸ਼ੈਲਟਰਿੰਗ ਕਰ ਰਹੇ ਆ, ਜਿਨ੍ਹਾਂ ਦੀ ਕੋਈ ਜਿਹੜਾ ਆ ਦਿਲੋਂ ਸਪੋਰਟ ਨਹੀਂ ਕਰ ਰਿਹਾ ਹੈਗਾ। ਚਾਈਨਾ ਦੇ ਰਿਪਰੈਜ਼ੈਂਟੇਟਿਵ ਜ਼ੈਂਗ ਜ਼ੁਨ ਨੇ ਇਸ ਡਰਾਫਟ ਦੇ ਵਿੱਚ ਇਹ ਕਿਹਾ ਵੀ ਇਹਦੀ ਜਿਹੜੀ ਲੈਂਗੁਏਜ ਆ ਬਹੁਤ ਜਿਹੜੀ ਐਂਬੀਗੂਅਸ ਹੈਗੀ ਆ, ਸਹੀ ਨਹੀਂ ਹੈਗੀ। ਸੋ ਇਹ ਕੋਈ ਕੁਐਸਚਨ ਉਦਾਂ ਦਾ ਨਹੀਂ ਪ੍ਰੋਵਾਈਡ ਕਰ ਰਹੇ ਵੀ ਕਿਸ ਟਾਈਮ ਤੇ ਕਿੱਦਾਂ ਸੀਜ਼ ਫਾਇਰ ਹੋਊਗਾ। ਜੀ ਬਿਲਕੁਲ, ਸੀਜ਼ਫਾਇਰ ਨੂੰ ਲੈ ਕੇ ਐਂਟਨੀ ਬਲਿੰਕਨ ਹੁਣਾਂ ਨੇ ਕਿਹਾ ਆ ਵੀ ਥੋੜ੍ਹੀਆਂ ਜੀਆਂ ਡੀਟੇਲਸ ਹੁਣ ਕਰਨੀਆਂ ਬਾਕੀ ਰਹਿ ਗਈਆਂ ਆ। ਓਵਰਆਲ ਸੀਜ਼ਫਾਇਰ ਵੱਲ ਨੂੰ ਕਦਮ ਜਿਹੜੇ ਉਹ ਵੱਧ ਰਹੇ ਆ। ਰਮਜ਼ਾਨ ਦਾ ਮਹੀਨਾ ਜਿਹੜਾ ਉਹ ਚੱਲ ਰਿਹਾ, ਇਸਲਾਮ ਧਰਮ ਦੇ ਮੁਤਾਬਕ ਬੜਾ ਇਹ ਪਵਿੱਤਰ ਮਹੀਨਾ ਮੰਨਦੇ ਆ, ਰੋਜ਼ੇ ਵਗੈਰਾ ਇਸ ਦੇ ਵਿੱਚ ਰੱਖੇ ਜਾਂਦੇ ਆ। ਉਧਰ ਬਲਿੰਕਨ ਹੁਣਾਂ ਨੇ ਇਹ ਵੀ ਕਿਹਾ ਵੀ ਜੇ ਗਾਜ਼ਾ ਦੇ ਰਾਫਾ ਦੇ ਉੱਤੇ ਇਜ਼ਰਾਈਲ ਅਸਾਲਟ ਕਰਦਾ ਹੈ ਤੇ ਇਹ ਇੱਕ ਗਲਤੀ ਹੋਊਗੀ ਤੇ ਇਹ ਹਮਾਸ ਨੂੰ ਹਰਾਉਣ ਦੇ ਲਈ ਜ਼ਰੂਰੀ ਨਹੀਂ ਹੈਗੀ, ਇਹ ਅਨਨੈਸੈਸਰੀ ਆ। ਜੇ ਰਾਫਾ ਦੇ ਵਿੱਚ ਜਿਸ ਦੇ ਉੱਤੇ ਹਮਲਾ ਕਰਨ ਨੂੰ ਨਿਤਨਿਆਹੂ ਇਸ ਟਾਈਮ ਬਜਿੱਦ ਹੋਇਆ ਪਿਆ ਹੈਗਾ ਆ। ਸੋ ਕਹਿੰਦੇ ਵੀ ਟੌਪ ਦੇ ਅਰਬ ਦੇ ਡਿਪਲੋਮੈਟਸ ਨੂੰ ਕਾਇਰੋ ਦੇ ਵਿੱਚ ਉਹ ਮਿਲੇ ਆ। 6ਵੀਂ ਜਿਹੜੀ ਆ ਮਿਡਲ ਈਸਟ ਦੇ ਵਿੱਚ ਐਂਟਨੀ ਬਲਿੰਕਨ ਮਿਸ਼ਨ ਦੇ ਉੱਤੇ ਗਏ ਨੇ ਜਦੋਂ ਤੋਂ ਅਕਤੂਬਰ ਤੋਂ ਇਹ ਲੜਾਈ ਸ਼ੁਰੂ ਹੋਈ ਆ। ਸੋ 6 ਗੇੜੇ ਜਿਹੜੇ ਉੱਥੇ ਮਾਰ ਚੁੱਕੇ ਆ, ਪਰ ਇੱਕੋ ਵਾਰੀ ਹੁਣ ਤੱਕ ਕੁਝ ਹਫ਼ਤਿਆਂ ਦੇ ਲਈ ਸੀਜ਼ਫਾਇਰ ਹੋਈ ਸੀ, ਜਦੋਂ ਉਹਨਾਂ ਨੇ 50 ਤੋਂ ਵੱਧ ਉਹਨਾਂ ਦੇ ਬੰਧਕ ਬਣਾਏ ਜਿਹੜੇ ਲੋਕ ਉਹ ਛੱਡੇ ਸੀ। ਹੁਣ ਇਜ਼ਰਾਈਲ ਵਾਲੇ ਕਹਿੰਦੇ ਵੀ ਅਸੀਂ ਤਾਂ ਹਰ ਇੱਕ ਥਾਂ ਤੋਂ ਲੱਭ ਲੈਂਦੇ, ਪਰ ਅਜੇ ਵੀ ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਨੂੰ ਬੰਧਕ ਬਣਾ ਕੇ ਹਮਾਸ ਦੇ ਦੁਆਰਾ ਰੱਖਿਆ ਗਿਆ ਆ, ਜਿਨ੍ਹਾਂ ਦੀ ਕੋਈ ਯੁੱਗ ਸੁੱਗ ਦਾ ਪਤਾ ਨਹੀਂ ਲੱਗ ਰਿਹਾ ਹੈਗਾ। ਅੰਨ੍ਹੇਵਾਹ ਬੰਬਾਰਡਮੈਂਟ ਨੇਤਨਿਆਹੂ ਦੀ ਸਰਕਾਰ ਨੇ ਉੱਥੇ ਗਾਜ਼ਾ ਦੇ ਵਿੱਚ ਕੀਤੀ ਆ, ਜਿੱਥੇ ਆਮ ਲੋਕਾਂ ਦੇ ਨਾਲ ਨਾਲ ਇਹ ਵੀ ਕਿਤੇ ਕਿਤੇ ਖਬਰਾਂ ਆਈਆਂ ਵੀ ਹੋ ਸਕਦਾ ਵੀ ਕੁਝ ਬੰਧਕ ਵੀ ਮਰ ਗਏ ਜਿਹੜੇ ਉਹ ਹੋਣ। ਸੋ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਿਆਹੂ ਇਜ਼ਰਾਈਲ ਦਾ, ਉਹਦੇ ਨਾਲ ਹੁਣ ਐਂਟਨੀ ਬਲਿੰਕਨ ਆ ਉਹ ਅੱਜ ਮੁਲਾਕਾਤ ਇਜ਼ਰਾਈਲ ਵਿੱਚ ਜਾ ਕੇ ਕਰਨਗੇ ਤੇ ਉਹਨਾਂ ਦੀ ਜਿਹੜੀ ਵਾਰ ਕੈਬਨਿਟ ਦੇ ਨਾਲ ਅਮਰੀਕਾ ਤੇ ਇਜ਼ਰਾਈਲ ਦੇ ਦਰਮਿਆਨ ਇਹ ਡਿਸਐਗਰੀਮੈਂਟ ਇਸ ਟਾਈਮ ਮਾਨਤਾ ਨਹੀਂ ਇਹਨਾਂ ਦੀ ਆਪਸ ਦੇ ਵਿੱਚ ਬਣ ਰਹੀ ਵੀ ਰਾਫਾ ਦੇ ਵਿੱਚ ਹਮਲੇ ਨੂੰ ਲੈ ਕੇ ਕਿੱਦਾਂ ਆ। ਅਮਰੀਕਾ ਉਸ ਚੀਜ਼ ਦੇ ਉਲਟ ਜਿਹੜਾ ਉਹ ਨਜ਼ਰ ਆ ਰਿਹਾ ਆ। ਚੱਕ ਸ਼ੂਮਰ ਹੁਣਾਂ ਨੇ ਤਾਂ ਨੇਤਨਿਆਹੂ ਨੂੰ ਗੱਦੀਆਂ ਲਾਉਣ ਦੀ ਵੀ ਗੱਲ ਕੀਤੀ ਸੀ। ਹੁਣ ਉਹੀ ਚੱਕ ਸ਼ੂਮਰ ਸੈਨੇਟ ਦੇ ਵਿੱਚ ਕਹਿੰਦੇ ਨੇਤਨਿਆਹੂ ਅਮਰੀਕਾ ਨੂੰ ਆ ਰਿਹਾ ਤੇ ਇਹਨਾਂ ਨੇ ਦੋਨਾਂ ਸਦਨਾਂ ਨੂੰ ਮਿਲ ਕੇ ਇਕੱਠਿਆਂ ਸੰਬੋਧਨ ਵੀ ਕਰਨਾ ਹੈ ਤੇ ਚੱਕ ਸ਼ੂਮਰ ਨੇ ਉਸ ਨੂੰ ਹਰੀ ਝੰਡੀ ਜਿਹੜੀ ਉਹ ਦਿੱਤੀ ਆ। ਸੋ ਦੇਖੋ ਪੋਲਿਟਿਕਸ ਕਿਸ ਤਰੀਕੇ ਦੇ ਨਾਲ ਇਹ ਚੱਲ ਰਹੀ ਹੈਗੀ ਆ। ਨੇਤਨਿਆਹੂ ਇਹੀ ਕਹੀ ਜਾ ਰਿਹਾ ਵੀ ਰਾਫਾ ਦੇ ਵਿੱਚ ਜੇ ਇਨਵੇਜਨ ਨਹੀਂ ਕੀਤਾ ਤਾਂ ਅਸੀਂ ਹਮਾਸ ਨੂੰ ਖਤਮ ਨਹੀਂ ਕਰ ਸਕਦੇ। ਬਲਿੰਕਨ ਹੁਣੀ ਹੁਣ ਇਹ ਕਹਿ ਰਹੇ ਆ ਵੀ ਰਾਫਾ ਦੇ ਵਿੱਚ ਹਮਲਾ ਕਰਕੇ ਹਮਾਸ ਨੂੰ ਹਰਾਉਣ ਵਾਲੀ ਗੱਲ ਤਾਂ ਨਹੀਂ, ਬਲਕਿ ਇਹ ਇੱਕ ਗਲਤੀ ਸਾਬਤ ਹੋਵੇਗੀ। ਜੀ ਅਗਲੀ ਖਬਰ ਵੱਲ ਚਲੀਏ, ਜੋ ਆਪਣੇ ਜੋ ਕੁਝ ਵਾਪਰਿਆ ਸਿੱਖਾਂ ਦੇ ਨਾਲ, ਜੋ ਭਾਰਤ ਦੀ ਸਰਕਾਰ ਆਪਣੇ ਏਜੰਟਸ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਜੋ ਉਹਨਾਂ ਦੇ ਨਾਲ ਡਿਸੈਂਟ ਕਰ ਰਹੀ ਆ ਜਾਂ ਕੋਈ ਆਪਣੇ ਹੱਕਾਂ ਦੀ ਗੱਲ ਕਰ ਰਿਹਾ ਆ, ਉਹਨਾਂ ਨੂੰ ਕਿਸ ਤਰ੍ਹਾਂ ਦੁਨੀਆ ਦੇ ਵਿੱਚ ਆਪਣੇ ਏਜੰਟਸ ਦੇ ਨਾਲ ਮਾਰਨ ਦੀ ਕੋਸ਼ਿਸ਼ ਕਰ ਰਹੀ ਆ। ਸਭ ਤੋਂ ਪਹਿਲਾਂ ਇਹ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਆਪਣੀ ਪਾਰਲੀਮੈਂਟ 'ਚ ਬੋਲ ਕੇ ਸ਼ੁਰੂ ਕੀਤਾ ਸੀ, ਬਾਅਦ 'ਚ ਅਮਰੀਕਾ ਵਾਲਿਆਂ ਨੇ ਨਿਖਿਲ ਗੁਪਤੇ ਨੂੰ ਫੜ ਲਿਆ ਤੇ ਉਸ ਤੋਂ ਬਾਅਦ ਤੁਹਾਡੇ ਨਾਲ ਆਪਾਂ ਹਰ ਸਮੇਂ ਅਮਰੀਕਾ ਦੇ ਜੋ ਵੀ ਟੌਪ ਦੇ ਨਿਊਜ਼ਪੇਪਰਸ ਹੈਗੇ ਆ, ਵਾਲ ਸਟਰੀਟ ਜਰਨਲ, ਰਿਊਟਰਸ ਦੀਆਂ ਜਿੰਨੀਆਂ ਵੀ ਖਬਰਾਂ ਸੀਗੀਆਂ, ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮਸ, ਲਾਸ ਐਂਜਲਸ ਟਾਈਮਸ, ਜੋ ਵੀ ਅਖਬਾਰਾਂ ਸੀਗੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੇ ਆ। ਪਿਛਲੇ ਦਿਨਾਂ ਦੇ ਵਿੱਚ ਇੱਕ ਡਾਕੂਮੈਂਟਰੀ ਕੈਨੇਡਾ ਨੇ ਜਾਰੀ ਕੀਤੀ ਸੀ ਕੈਨੇਡੀਅਨ ਬ੍ਰੌਡਕਾਸਟਿੰਗ ਵੱਲੋਂ, ਫਿਫਥ ਸਟੇਟ, ਉਹ 'ਚ ਕਿਸ ਤਰ੍ਹਾਂ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਨੂੰ ਕਤਲ ਕੀਤਾ ਗਿਆ। ਹੁਣ ਆਸਟ੍ਰੇਲੀਆ ਦਾ ਇੱਕ ABC ਚੈਨਲ ਆ, ਉਹਨਾਂ ਨੇ ਡਾਕੂਮੈਂਟਰੀ ਜਿਹੜੀ ਆ ਰਿਲੀਜ਼ ਕੀਤੀ ਹੈਗੀ ਆ। ਉਸ ਡਾਕੂਮੈਂਟਰੀ ਦਾ ਲਿੰਕ ਆਪਾਂ ਪੰਜਾਬੀ ਜਿਹੜੀ USA ਦੇ ਫੇਸਬੁੱਕ ਦੇ ਥੱਲੇ ਵੀ ਪਾ ਦਾਂਗੇ। ਉਹਦਾ ਜਿਹੜਾ ਹੈਡਿੰਗ ਹੈਗਾ 6 ਸਪਾਈਜ਼ ਐਂਡ ਮਰਡਰ ਇਨਵੈਸਟੀਗੇਟਿੰਗ ਇੰਡੀਆਜ਼ ਅਲੈਜਡ ਹਿੱਟ ਔਨ ਫੋਰਨ ਸੋਇਲ। ਸੋ ਇਹ ਇੱਕ ਬੀਬੀ ਜੋ ਆ ਆਸਟ੍ਰੇਲੀਆ ਤੋਂ ਉਹ ਪੰਜਾਬ ਗਈ ਆ। ਪੰਜਾਬ ਦੇ ਵਿੱਚ ਉਹਨਾਂ ਨੇ ਦਲ ਖਾਲਸਾ ਦੇ ਬਹੁਤ ਸਾਰੇ ਐਕਟਿਵਿਸਟ, ਆਮ ਲੋਕਾਂ ਨਾਲ ਗੱਲਬਾਤ ਕੀਤੀ ਆ।
ਉਹ ਕਹਿੰਦੀ ਮੈਂ ਜਰਨਲਿਸਟ ਆ ਵੀ ਇੰਡੀਆ ਦੀ ਫੋਰਨ ਮਿਨਿਸਟਰੀ ਤੋਂ ਮੈਂ ਪਰਮਿਸ਼ਨ ਲੈ ਕੇ ਗਈ। ਜਿੱਥੇ ਵੀ ਉਹ ਗੱਲ ਕਰਨ ਦੀ ਕੋਸ਼ਿਸ਼ ਕਰਦੀ ਆ ਉੱਥੇ ਉਹਨੂੰ ਰੋਕ ਦਿੱਤਾ ਜਾਂਦਾ ਪੁਲਿਸ ਵੱਲੋਂ। ਇੰਡੀਆ ਪਾਕਿਸਤਾਨ ਬਾਰਡਰ ਤੇ ਉਹ ਪਰਮਿਸ਼ਨ ਲੈ ਕੇ ਗਈ ਸੀ, ਉੱਥੇ ਰੋਕ ਦਿੱਤਾ ਜਾਂਦਾ। ਉਹ ਫਿਰ ਉਹ ਕਹਿੰਦੀ ਵੀ ਮੈਂ ਅਜੀਤ ਡੋਵਲ ਨੂੰ ਵੀ ਕਾਲ ਕਰਦੀ ਆ, ਜਿਹੜਾ ਜੈ ਸ਼ੰਕਰ ਆ ਫੋਰਨ ਮਿਨਿਸਟਰ, ਉਹਨਾਂ ਨੂੰ ਵੀ ਕੋਈ ਫੋਨ ਰਿਟਰਨ ਨਹੀਂ ਕਰਦੇ। ਉਹਦੇ ਵਿੱਚ ਚੰਗਾ ਜਿਹੜਾ ਜਲੂਸ ਆ ਉਹ ਜਿਹੜੇ ਭਾਰਤ ਪੱਖੀ ਲੋਕ ਆ ਜਾਂ ਇੰਡੀਆ ਦੀ ਗਵਰਨਮੈਂਟ ਉਹਦਾ ਕੱਢਿਆ ਗਿਆ ਆ ਵੀ ਕਿਸ ਤਰ੍ਹਾਂ ਆਸਟ੍ਰੇਲੀਆ ਦੇ ਵਿੱਚ ਵੀ, ਜਿੱਦਾਂ ਕੈਨੇਡਾ ਅਮਰੀਕਾ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਵੀ ਜੋ ਸਿੱਖ ਆਵਾਜ਼ ਉਠਾਉਂਦੇ ਆ, ਉਹਨਾਂ ਨੇ ਰੈਫਰੈਂਡਮ ਦੀ ਗੱਲ ਕੀਤੀ ਹੈਗੀ ਆ, ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਕਿਸ ਤਰ੍ਹਾਂ ਆਸਟ੍ਰੇਲੀਆ ਦੀ ਜਿਹੜੀ ਇੱਕ ਆਸਟ੍ਰੇਲੀਅਨ ਏਜੰਸੀ ACO ਆ, ASIO, ਉਹਨਾਂ ਨੇ ਵੱਖ-ਵੱਖ ਸਿੱਖਾਂ ਨੂੰ ਕੰਟੈਕਟ ਕੀਤਾ ਵੀ ਭਾਈ ਤੁਸੀਂ ਹਿੱਟ ਲਿਸਟ ਤੇ ਹੈਗੇ ਆ, ਤੁਹਾਨੂੰ ਇਹ ਮਾਰ ਸਕਦੇ ਹੈਗੇ ਆ। ਸੋ ਉਹਦੇ 'ਚ ਪੂਰੇ ਉਹ ਜੋ ਬੀਬੀ ਆ ਜਿਹੜੀ ਜਰਨਲਿਸਟ ਆ ਉਹ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦੇ ਘਰ ਵੀ ਗਈ ਆ, ਜਿਹੜਾ ਪੰਜਾਬ ਦੇ ਵਿੱਚ ਆ। ਪੂਰੇ ਪਿੰਡ ਦੇ ਲੋਕਾਂ ਨੂੰ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਪੁੱਛਿਆ ਵੀ ਕਿਸ ਤਰ੍ਹਾਂ ਵੀ ਕੋਈ ਉਹਨਾਂ ਦੀ ਇਨਵੋਲਵਮੈਂਟ ਸੀ ਜਾਂ ਨਹੀਂ ਸੀ। ਉਹਦੇ 'ਚ ਜਿੱਦਾਂ ਪੂਰਾ ਤੁਸੀਂ ਦੇਖ ਸਕਦੇ ਵੀ ਕਿਸ ਤਰ੍ਹਾਂ ਜਲੂਸ ਨਿਕਲਦਾ ਹੈਗਾ ਭਾਰਤ ਦੀ ਸਰਕਾਰ ਦਾ ਵੀ ਇੱਕ ਪਾਸੇ ਤਾਂ ਕਹਿੰਦੇ ਆ ਵੀ ਇੱਥੇ ਸਾਡੇ ਆਜ਼ਾਦੀ ਆ ਜੀ, ਹਰ ਕੋਈ ਵੀ ਗੱਲ ਕਰ ਸਕਦਾ ਆ। ਜਰਨਲਿਸਟ ਨੂੰ ਕਿਸ ਤਰ੍ਹਾਂ ਰੋਕਿਆ ਜਾਂਦਾ ਆ। ਆਸਟ੍ਰੇਲੀਆ ਤੋਂ ਉਹ ਪਰਮਿਸ਼ਨ ਲੈ ਕੇ ਜਾਂਦੀ ਹੈ ਭਾਰਤ ਦੀ ਸਰਕਾਰ ਤੋਂ, ਤੇ ਉੱਥੇ ਜਿੱਥੇ ਕਿਤੇ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੀ ਆ ਤੇ ਉਹ ਜਿਹੜੇ ਇੰਡੀਆ ਦੇ ਏਜੰਟ ਹੁੰਦੇ ਆ ਉਹ ਉਹਦੇ ਪਿੱਛੇ ਰਹਿੰਦੇ ਆ। ਸੋ ਇਹ ਵੀ ਬਹੁਤ ਵਧੀਆ ਡਾਕੂਮੈਂਟਰੀ ਤਿਆਰ ਕੀਤੀ ਗਈ ਹੈਗੀ ਆ, ਕਿਉਂਕਿ ਉਹਨਾਂ ਨੇ ਪੰਜਾਬ ਪੱਖ ਤੋਂ ਜਾ ਕੇ ਵੀ ਗੱਲ ਕੀਤੀ ਹੈ। ਬਹੁਤ ਵਾਰ ਤੁਸੀਂ ਦੇਖਿਆ ਹੋਣਾ ਪਹਿਲਾਂ ਜਿਹੜੀਆਂ ਇੰਡੀਆ ਦੀ ਸਰਕਾਰ ਜਾਂ ਉਹਨਾਂ ਦੇ ਕਈ ਏਜੰਟਸ ਹੈਗੇ ਆ ਜਾਂ ਉਹਨਾਂ ਦੇ ਹਾਂ ਪੱਖੀ ਲੋਕ ਆ, ਉਹ ਕਹਿੰਦੇ ਦੇਖੋ ਜੀ ਇਹ ਤਾਂ 10 20 40 ਰੌਲਾ ਪਾਉਂਦੇ ਆ। ਫਿਰ ਜਦੋਂ ਸੈਨ ਫਰਾਂਸਿਸਕੋ ਦੇ ਵਿੱਚ ਏਡਾ ਵੱਡਾ ਇਕੱਠ ਹੋਇਆ ਰੈਫਰੈਂਡਮ ਵੇਲੇ, ਤੇ ਫਿਰ ਖੋਦੇ ਉਹਨਾਂ ਨੇ ਸਟੇਟਮੈਂਟਾਂ ਦੇਣੀਆਂ 10-20 ਹਜ਼ਾਰ ਹੋ ਸਕਦੇ ਆ, ਤਾਂ ਕੋਈ ਐਡਾ ਫਰਕ ਨਹੀਂ ਪੈਂਦਾ। ਕੈਨੇਡਾ 'ਚ ਐਡਾ ਹੋਇਆ, ਉਹ ਜੀ ਇੰਡੀਆ 'ਚ ਤਾਂ ਕੋਈ ਮੰਗਦਾ ਨਹੀਂ। ਤੁਸੀਂ ਆਮ ਵੀ ਕਿਸੇ ਬੰਦੇ ਨੂੰ ਗੱਲ ਕਰੋ ਵੀ ਇੰਡੀਆ ਤਾਂ ਕੋਈ ਇਦਾਂ ਦੀ ਗੱਲ ਨਹੀਂ ਕਰਦਾ। ਉਸਨੇ ਇੰਡੀਆ ਦੇ ਵਿੱਚ ਹੀ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਉਹਨਾਂ ਨਾਲ ਇੰਟਰਵਿਊ ਕੀਤੀ ਹੈ ਤਾਂ ਉਹਨੂੰ ਕਵਰ ਵੀ ਕੀਤਾ ਹੈਗਾ। ਸੋ ਇਹ ਡਾਕੂਮੈਂਟਰੀ ਕਾਫੀ ਲੰਮੇ ਸਮੇਂ ਤੋਂ ਉਹ 2-3 ਮਹੀਨੇ ਲਾ ਕੇ ਬਣਾਈ ਆ, ਕਿਉਂਕਿ ਜਨਵਰੀ ਮਹੀਨੇ ਦੀ ਵੀ ਉਹ ਜਿਹੜੀ ਆ ਉਹਦੇ 'ਚ ਰਿਕਾਰਡਿੰਗਸ ਆ ਜਦੋਂ ਰਿਪਬਲਿਕ ਡੇ ਦੇ ਅਗੇਂਸਟ ਪ੍ਰੋਟੈਸਟ ਦਲ ਖਾਲਸਾ ਵੱਲੋਂ ਕੀਤਾ ਗਿਆ। ਸੋ ਪੂਰੀ ਦੁਨੀਆ ਦੇ ਵਿੱਚ ਹੁਣ ਜਿਹੜਾ ਭਾਰਤ ਦਾ ਚਿਹਰਾ ਆ ਉਹ ਨੰਗਾ ਹੋ ਰਿਹਾ ਹੈਗਾ ਤੇ ਕਿਸ ਤਰ੍ਹਾਂ ਮਿਨੋਰਟੀਜ਼ ਨੂੰ ਧੱਕੇ ਦੇ ਨਾਲ ਦਬਾਇਆ ਜਾਂਦਾ ਆ। ਜੇ ਕੋਈ ਥੋੜਾ ਬਹੁਤਾ ਬੋਲਣ ਦੀ ਕੋਸ਼ਿਸ਼ ਕਰਦਾ ਆ ਉਹਨਾਂ ਨੂੰ ਕਿਸ ਤਰ੍ਹਾਂ ਮਾਰ ਦਿੱਤਾ ਜਾਂਦਾ ਹੈਗਾ। ਸੋ ਘੱਟੋ ਘੱਟ ਜਿਹੜੇ ਸਾਡੇ ਅਮਰੀਕਾ, ਕੈਨੇਡਾ ਜਾਂ ਬਾਹਰ ਵਸਦੇ ਮੁਲਕ ਆ, ਕਿਉਂਕਿ ਆਪਾਂ ਨੂੰ ਗਰੰਟੀ ਆ ਇਹ ਭਾਰਤ ਦੀ ਸਰਕਾਰ ਨੇ ਉਹ ਡਾਕੂਮੈਂਟਰੀ ਇੰਡੀਆ 'ਚ ਵੀ ਬੈਨ ਕਰ ਦੇਣੀ ਆ। ਤੁਸੀਂ ਕਿਸ ਤਰ੍ਹਾਂ ਉਹਨਾਂ ਨੂੰ WhatsApp ਤੇ, ਟੈਲੀਗ੍ਰਾਮ ਤੇ, ਰੰਬਲ ਤੇ ਜਾਂ ਹੋਰ ਤਰੀਕਿਆਂ ਨਾਲ ਪਹੁੰਚਾ ਸਕਦੇ ਆ। ਜਿਹੜੇ ਅਮਰੀਕਾ, ਕੈਨੇਡਾ ਜਾਂ ਹੋਰ ਮੁਲਕਾਂ 'ਚ ਵਸਦੇ ਆ, ਘੱਟੋ ਘੱਟ ਜਿਹੜੇ ਤੁਹਾਡੇ ਗੁਆਂਢੀ ਆ, ਗੋਰੇ ਆ, ਹੋਰ ਆ, ਹਨਾ, ਸਾਡੇ ਇੱਥੇ ਨੇਬਰ ਆ, ਅਕਾਊਂਟੈਂਟ ਆ, ਜਦੋਂ ਮੈਂ ਉਹਨੂੰ ਦੱਸਿਆ ਇੰਨੀਆਂ ਵੀਡੀਓਜ਼ ਦਿਖਾ ਲਈਆਂ, ਉਹ ਕਹਿੰਦਾ ਮੇਰੇ ਤਾਂ ਟੋਟਲੀ ਮਾਈਂਡ ਸੈਟ ਚੇਂਜ ਹੋ ਗਿਆ। ਮੈਂ ਤਾਂ ਸੋਚਦਾ ਸੀ ਵੀ ਇਹ ਜਿਹੜੇ ਇੰਡੀਆ ਦੇ ਲੋਕ ਆ ਉਹ ਏਦਾਂ ਦੇ ਹੈਗੇ ਆ, ਬੜੇ ਉਹ ਤਾਂ ਭਲੇ ਮਾਨਸ ਆ। ਤੇ ਜਦੋਂ ਮੈਂ ਉਹਨੂੰ ਦਿਖਾਇਆ ਵੀ ਆਹ ਦੇਖ ਕੀ ਹੋ ਰਿਹਾ, ਤੇ ਉਹ ਹੁਣ ਟੋਟਲੀ ਜਿੱਦਾਂ ਉਲਟ ਹੋਇਆ। ਸੋ ਘੱਟੋ ਘੱਟ ਤੁਸੀਂ ਆਪਣੇ ਜਿੰਨੇ ਆਂਢੀ ਗੁਆਂਢੀ ਆ, ਤੁਹਾਡੇ ਗੋਰੇ ਜਾਂ ਕੋਈ ਵੀ ਹੈਗੇ ਆ, ਫਰੈਂਡ ਆ, ਵਰਕਰ ਆ, ਉਹਨਾਂ ਨੂੰ ਦਿਖਾ ਸਕਦੇ ਵੀ ਭਾਈ ਆਹ ਕੁਝ ਸਾਡੀ ਕੌਮ ਦੇ ਨਾਲ ਵਾਪਰ ਰਿਹਾ ਹੈਗਾ। ਕਿਉਂਕਿ ਬਹੁਤ ਵਾਰ ਆਪਾਂ ਕਹਿੰਦੇ ਆ ਨਾ ਵੀ ਸੁਪਰ ਪਾਵਰ ਬਣ ਜਾ ਰਹੀ ਆ, ਉਹ ਜਰਮਨ ਨੂੰ ਵੀ ਪਾਸ ਕਰ ਗਈ ਆ ਕੁਛ ਆ। ਪਿਛਲੇ ਦਿਨਾਂ 'ਚ ਤੁਸੀਂ ਦੇਖ ਰਹੇ ਆ ਵੀ ਜਿਨ੍ਹਾਂ ਦਾ ਈਵਨ ਜਿਹੜੇ ਪੋਲੀਟੀਸ਼ੀਅਨ ਅਗੇਂਸਟ ਹੈਗੇ ਉਹਨਾਂ ਨੂੰ ਵੀ ਚੱਕ ਕੇ ਜੇਲ੍ਹ ਸਿੱਟਿਆ ਜਾ ਰਿਹਾ। ਕਿਸਾਨਾਂ ਨਾਲ ਕੀ ਹੋ ਰਿਹਾ, ਸਾਰਾ ਕੁਝ ਬਹੁਤ ਜ਼ਿਆਦਾ ਜਿਹੜਾ ਆ ਐਕਸਪੋਜ਼ ਕੀਤਾ ਗਿਆ ਆ ਇੰਡੀਆ ਨੂੰ। ਤੇ ਸਿੱਖਾਂ ਦੇ ਹੱਕ ਦੇ ਵਿੱਚ ਬਹੁਤ ਪੋਜ਼ਿਟਿਵ ਗੱਲ ਗਈ ਆ ਵੀ ਕਿਸ ਤਰ੍ਹਾਂ ਆਸਟ੍ਰੇਲੀਆ 'ਚ ਉਸ ਬੀਬੀ ਨੇ ਸਾਰੇ ਮੰਦਿਰ ਵੀ ਦਿਖਾਲੇ ਪਏ ਆ। ਮੰਦਿਰਾਂ ਤੇ ਲਿਖਿਆ ਗਿਆ ਸੀ ਖਾਲਿਸਤਾਨ ਜਾਂ ਸੰਤ ਜਰਨੈਲ ਸਿੰਘ ਉਹਨਾਂ ਦੇ ਨਾਮ। ਤੇ ਉਹ ਤੋਂ ਬਾਅਦ ਜਦੋਂ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣੀ ਆਸਟ੍ਰੇਲੀਆ ਜਾਂਦੇ ਆ, ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੂੰ ਉਹ ਕਹਿੰਦੇ ਵੀ ਆ ਵੀ ਦੇਖੋ ਜੀ ਇਹ ਤਾਂ ਬਹੁਤ ਧੱਕਾ ਕਰ ਰਹੇ ਆ, ਸਾਡੇ ਜਿਹੜੇ ਹਿੰਦੂ ਆ ਸਾਡੇ ਮੁਲਕ ਦੇ ਉਹ ਡਰ ਰਹੇ ਹੈਗੇ ਆ। ਤੇ ਉਹ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਨੂੰ ਵਾਅਦਾ ਵੀ ਕੀਤਾ ਸੀ ਵੀ ਹਾਂ ਅਸੀਂ ਇਹ ਤੇ ਪੂਰੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਫੜਨ ਦੀ। ਬਾਅਦ 'ਚ ਸਾਰਾ ਜਲੂਸ ਉਹਨਾਂ ਦਾ ਨਿਕਲ ਗਿਆ ਵੀ ਜਿਹੜੇ ਮੰਦਿਰਾਂ ਤੇ ਨਾਅਰੇ ਲਿਖਣ ਵਾਲੇ ਆ ਉਹ ਤਾਂ ਹਿੰਦੂ ਜੈਂਟਲਮੈਨ ਹੀ ਸੀਗੇ, ਠੀਕ ਹੈ ਕਿ ਨਹੀਂ।
ਇਸੇ ਤਰ੍ਹਾਂ ਹੁਣ ਅਮਰੀਕਾ 'ਚ ਵਾਪਰਿਆ। ਜਦੋਂ ਹੀ ਰੈਫਰੈਂਡਮ ਦਾ ਰੌਲਾ ਪੈਣਾ ਸ਼ੁਰੂ ਹੋਇਆ, ਉਸ ਟਾਈਮ ਦੇ ਉੱਤੇ ਬੇ ਏਰੀਏ 'ਚ 11 ਤੋਂ ਵੱਧ ਜਿਹੜੇ ਮੰਦਿਰ ਆ, ਉਹਨਾਂ ਦੇ ਉੱਤੇ ਇਦਾਂ ਦੇ ਜਿਹੜੇ ਨਾਅਰੇ ਲਿਖੇ ਗਏ ਹੈਗੇ ਆ, ਜਦ ਕਿ ਸਿੱਖਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਬੇ ਏਰੀਏ 'ਚ। ਹਰ ਇੱਕ ਸਿੱਖ ਕਹਿੰਦਾ ਵੀ ਸਿੱਖ ਕੋਈ ਕਿਸੇ ਧਰਮ ਦੇ ਉਲਟ ਨਹੀਂ, ਨਾ ਹੀ ਸਿੱਖ ਕਦੇ ਇਹ ਸੋਚ ਸਕਦਾ ਆ ਵੀ ਕਿਸੇ ਧਰਮ ਦੇ ਅਗੇਂਸਟ ਕਿਸੇ ਤਰ੍ਹਾਂ ਦੀ ਵੀ ਜਿਹੜੀ ਮਾੜੀ ਸ਼ਬਦਾਵਲੀ ਵਰਤੀ ਜਾਵੇ। ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ। ਜਿਹੜੇ ਇੱਥੇ ਵੀ ਵਸਦੇ ਹੈਗੇ ਆ, ਘੱਟੋ ਘੱਟ ਜਿਹੜੀ ਸਿਟੀ ਦੇ ਵਿੱਚ ਕਿਸੇ ਵੀ ਧਾਰਮਿਕ ਸਥਾਨ ਦੇ ਅਗੇਂਸਟ ਕੋਈ ਸ਼ਬਦਾਵਲੀ ਲਿਖੀ ਗਈ, ਖੁਦ ਜਿਹੜੇ ਉੱਥੇ ਦੇ ਪੁਲਿਸ ਚੀਫ ਆ ਉਹਨੂੰ ਈਮੇਲ ਲਿਖੋ ਐਜ਼ ਏ ਸਿਟੀਜ਼ਨ। ਯਾਰ ਤੁਹਾਡਾ ਇੰਨਾ ਕੁ ਤਾਂ ਫਰਜ਼ ਬਣਦਾ ਨਾ ਵੀ ਮੈਂ ਸਿੱਖ ਹਾਂ, ਮੈਂ ਪੰਜਾਬੀ ਆ, ਵੀ ਸਾਡਾ ਨਾਂ ਜਿਹੜਾ ਗਲਤ ਜਿਹੜੀ ਸਰਕਾਰ ਆ ਉਹ ਕਹਿ ਰਹੀ ਆ। ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਹੋਣਾ ਡਿਪਾਰਟਮੈਂਟ ਆਫ ਜਸਟਿਸ ਨਾਲ ਮੀਟਿੰਗ ਹੋਈ, ਕੁਝ ਹਿੰਦੂ ਜਿਹੜੇ ਵੀਰ ਆ ਭੈਣ ਭਰਾ ਉਹ ਮਿਲੇ, ਉਹਨਾਂ ਨੂੰ ਵੀ ਜੀ ਅਸੀਂ ਤਾਂ ਡਰ ਰਹੇ ਆ, ਸਾਡੇ ਨਾਲ ਆਹ ਹੋ ਰਿਹਾ। ਸੋ ਉਹ ਤੁਸੀਂ ਕੱਲੇ ਪੁਲਿਸ ਚੀਫ, ਜੇ ਮੰਨ ਲਓ ਕੋਈ ਫਰੀਮਾਊਂਟ ਰਹਿੰਦਾ, ਫਰੀਮਾਊਂਟ ਵਾਲਿਆਂ ਨੂੰ, ਜੇ ਕੋਈ ਹੇਵਰਡ ਰਹਿੰਦਾ ਜਾਂ ਨਿਊਯਾਰਕ ਰਹਿੰਦਾ, ਉੱਥੇ ਦੇ ਪੁਲਿਸ ਚੀਫ ਨੂੰ ਈਮੇਲ ਲਿਖੋ ਭਾਈ ਇਹਦੀ ਇਨਵੈਸਟੀਗੇਸ਼ਨ ਦਾ ਕੀ ਬਣਿਆ, ਵੀ ਸਾਨੂੰ ਜਿਹੜਾ ਆ ਨਾ ਜਾਣਦੇ ਹੋਏ ਵੀ ਜਿਹੜਾ ਬਲੇਮ ਕੀਤਾ ਜਾ ਰਿਹਾ ਸਾਡੇ ਉੱਤੇ ਵੀ ਜੀ ਇਹਨਾਂ ਨੇ ਇਹ ਕੀਤਾ। ਸੋ ਘੱਟੋ ਘੱਟ ਹਰ ਇੱਕ ਜਿਹੜਾ ਕੋਈ ਸਿੱਖੀ ਦਾ ਦਰਦ ਰੱਖਦਾ ਆ, ਅਮਰੀਕਨ ਸਿਟੀਜ਼ਨ ਆ, ਤੁਹਾਡੇ ਐਜ਼ ਏ ਸਿਟੀਜ਼ਨ ਤੁਹਾਡਾ ਹੱਕ ਵੀ ਬਣਦਾ ਆ ਵੀ ਸਾਡੇ ਅਮਰੀਕਨ ਮੁਲਕ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਵੀ ਦੇਖੋ ਜੀ ਉੱਥੇ ਤਾਂ ਅਮਰੀਕਾ 'ਚ ਵੀ ਆ ਹਿੰਦੂ ਸਿੱਖਾਂ ਦੀ ਲੜਾਈ ਹੈ, ਤੇ ਕੋਈ ਇਦਾਂ ਦੀ ਕੋਈ ਲੜਾਈ ਨਹੀਂ ਹੈ ਕਿਸੇ, ਨਾ ਹਿੰਦੂ 'ਚ ਨਾ ਸਿੱਖ ਨਾ ਕੁਛ ਵੀ। ਠੀਕ ਹੈ ਕਿ ਨਹੀਂ? ਹਰ ਇੱਕ ਦੂਜੇ ਦੀ ਜਿਹੜਾ ਇੱਜ਼ਤ ਕਰਦਾ ਹੈਗਾ। ਸੋ ਇਹ ਜਿਹੜੇ ਇਸ਼ੂਜ਼ ਆ ਇਸ ਡਾਕੂਮੈਂਟਰੀ ਦੇ ਵਿੱਚ ਪੂਰੀ ਤਰ੍ਹਾਂ ਜਿਹੜੀ ਆ ਉਹ ਜਰਨਲਿਸਟ ਬੀਬੀ ਆ ਆਸਟ੍ਰੇਲੀਆ ਦਾ ABC ਚੈਨਲ ਉਸਨੇ ਉਠਾਏ ਹੈਗੇ ਆ। ਸੋ ਇੱਕ ਵਾਰੀ ਮੈਂ ਫੇਰ ਦੱਸ ਦਿੰਦਾ, YouTube ਦੇ ਉੱਤੇ ਪਈ ਆ 6 Spies and Murder Investigating India's Alleged Hit on Foreign Soil, ਵੀ ਕਿਸ ਤਰ੍ਹਾਂ ਬਾਹਰ ਦੀ ਧਰਤੀ ਤੇ ਇੰਡੀਆ ਵਾਲਿਆਂ ਨੇ ਇਹਨਾਂ ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈਗੀ। ਜੀ ਬਿਲਕੁਲ। ਸੋ ਇਹ ਆਪਣੇ ਜਿਹੜਾ ਉਹ ਸਾਹਮਣੇ ਆ, ਜਿਹੜੇ ACO ਏਜੰਟਸ ਦੀ ਗੱਲ ਕਰਦੇ ਆ, ਜਿਹੜੇ ਉਹਨਾਂ ਦੀ ਇੰਟੈਲੀਜੈਂਸ ਆਫਿਸ ਦੇ ਵਿੱਚ ਆਸਟ੍ਰੇਲੀਆ ਦੀ, ਉਹਨਾਂ ਨੇ ਸਮਰ ਕੋਹਲੀ ਦੇ ਨਾਲ ਇੱਕ ਹੋਰ ਜਿਹੜਾ ਸਿੱਖ ਐਕਟਿਵਿਸਟ ਆ ਉਹਦੇ ਨਾਲ ਮੁਲਾਕਾਤ ਕੀਤੀ ਸੀ, ਇੱਕ ਕੈਫੇ ਦੇ ਵਿੱਚ ਮੁਲਾਕਾਤ ਹੋਈ। ਹੁਣ ਜਦ ਇਹ ਚੀਜ਼ ਸਾਹਮਣੇ ਆਈ, ਹੁਣ ਤੁਸੀਂ ਦੇਖੋ ਵੀ ਸੇਮ ਟ੍ਰੈਂਡ ਆ, ਜਿੱਦਾਂ ਪਹਿਲਾਂ ਵੀ ਤੁਸੀਂ ਜ਼ਿਕਰ ਕੀਤਾ, US ਦੇ ਵਿੱਚ ਵੀ, ਕੈਨੇਡਾ ਦੇ ਵਿੱਚ ਵੀ, ਆਸਟ੍ਰੇਲੀਆ ਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਉਹ ਕਰ ਰਹੇ ਆ। ਸੋ ਕਹਿੰਦੇ ਵੀ ਜਦ ਕੋਹਲੀ ਮਿਲਿਆ ਇੱਕ ਕੈਫੇ ਦੇ ਵਿੱਚ ਤਾਂ ਉਹਨਾਂ ਨੇ ਕਿਹਾ ਵੀ ਪਹਿਲਾਂ ਭਾਈ ਆਪਣੇ ਬੈਜ ਬੂਜ ਤਾਂ ਦਿਖਾਓ, ਇਹ ਨਾ ਹੋਵੇ ਤੁਸੀਂ ਐਕਚੁਅਲ 'ਚ ਉਹਨਾਂ ਦੇ ਬੰਦੇ ਹੋਵੋ, ਕਈ ਕੁਛ ਹੋਰ ਜਾਂਦੇ ਹੋ। ਕਹਿੰਦੇ ਵੀ ਦੱਸੋ ਵੀ ਕਿਸ ਤਰੀਕੇ ਦੇ ਨਾਲ ਫੋਰਨ ਇੰਟਰਫੀਅਰੈਂਸ ਤੁਹਾਨੂੰ ਜਿਹੜੀ ਉਹ ਨਜ਼ਰ ਆਉਂਦੀ ਆ। ਫਿਰ ਉਹ ਕੋਹਲੀ ਨੇ ਜਿਹੜਾ ਉਹ ਦੱਸਿਆ ਵੀ ਦੇਖੋ ਜਿਸ ਤਰੀਕੇ ਦੇ ਨਾਲ ਭਾਈ ਨਿੱਜਰ ਹੁਣਾਂ ਨੂੰ ਕਤਲ ਕਰਨ ਦੀ ਕੋਸ਼ਿਸ਼, ਕਤਲ ਕੀਤਾ ਗਿਆ, ਤੇ ਜਿੱਦਾਂ ਪੰਨੂ ਨੂੰ ਕਤਲ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਗਈ ਆ, ਕੈਨੇਡੀਅਨ ਪ੍ਰਾਈਮ ਮਿਨਿਸਟਰ ਆਪਣੀ ਪਾਰਲੀਮੈਂਟ ਦੇ ਵਿੱਚ ਖੜ ਕੇ ਜਿਹੜਾ ਉਹ ਬੋਲਦਾ ਆ, ਇਹ ਫੋਰਨ ਇੰਟਰਫੀਅਰੈਂਸ ਨਹੀਂ ਤਾਂ ਹੋਰ ਕੀ ਆ। ਆਸਟ੍ਰੇਲੀਆ ਦੇ ਵਿੱਚ ਜਿਹੜਾ ਮੰਦਿਰਾਂ ਦੇ ਉੱਤੇ ਲਿਖਣਾ, ਜਿਸ ਦੀ ਰਿਪੋਰਟ ਦੇ ਵਿੱਚ ਬਾਅਦ 'ਚ ਕਿਹਾ ਸੀਗਾ ਵੀ ਹਿੰਦੂ ਹੈਂਡ ਇਸ ਦੇ ਵਿੱਚ ਹੋ ਸਕਦਾ ਆ, ਉਹ ਉੱਥੋਂ ਦੀ ਪੁਲਿਸ ਦੇ ਦੁਆਰਾ ਜਿਹੜਾ ਉਹ ਦੱਸਿਆ ਜਾਣਾ। ਉਹਨਾਂ ਨੇ ਪੁਲਿਸ ਰਿਪੋਰਟ ਦੇ ਵਿੱਚ ਤਾਂ ਇੱਥੋਂ ਤੱਕ ਵੀ ਲਿਖਿਆ ਸੀਗਾ ਵੀ ਜਿਹੜੇ CCTV ਕੈਮਰੇ ਆ ਉਹ ਬੰਦ ਆ, ਇਹ ਸ਼ਰਾਰਤ ਅਧੀਨ ਲੱਗਦਾ ਬੰਦ ਕੀਤੇ, ਵੀ ਜਾਣਬੁੱਝ ਕੇ ਉਸ ਸਮੇਂ ਦੇ ਉੱਤੇ ਬੰਦ ਕੀਤੇ ਗਏ ਹੋ ਸਕਦੇ ਆ ਤਾਂ ਜੋ ਆਸਾਨੀ ਦੇ ਨਾਲ ਉੱਥੇ ਲਿਖਿਆ ਜਾ ਸਕੇ, ਕਿਤੇ ਫੜ ਨਾ ਹੋ ਜਾਣ। ਆਸਟ੍ਰੇਲੀਆ ਦੇ ਇੱਥੇ ਵੀ ਆਪਾਂ ਦੇਖਿਆ ਬਹੁਤੀਆਂ ਜਿਹੜੀਆਂ ਰਿਪੋਰਟਸ ਆਈਆਂ ਰਾਜਕਰਮਵੀਰ ਸਿੰਘ ਜੀ, ਜਿਹੜੀਆਂ ਬੇ ਏਰੀਏ ਦੇ ਵਿੱਚ ਮੰਦਿਰਾਂ ਦੇ ਉੱਤੇ ਇਦਾਂ ਦੀ ਸ਼ਬਦਾਵਲੀ, ਕਿਸੇ ਵੀ ਉੱਥੇ CC ਕੈਮਰੇ ਨਹੀਂ। ਬੜੀ ਹੈਰਾਨੀ ਦੀ ਗੱਲ ਆ ਵੀ ਕਿਸੇ ਬੰਦੇ ਕੋਲ ਛੋਟਾ ਜਿਹਾ ਸਟੋਰ ਵੀ ਹੋਵੇ, ਈਵਨ ਮੈਂ ਕਹਿੰਦਾ ਬਿਊਟੀ ਪਾਰਲਰ ਵੀ ਕਿਸੇ ਕੋਲ ਹੋਵੇ, ਉਹਦੇ ਵੀ ਕੈਮਰੇ ਲੱਗੇ ਆ। ਵੀ ਇਦਾਂ ਕਿਉਂ ਨਹੀਂ ਜਿਹੜੇ ਧਾਰਮਿਕ ਸਥਾਨ ਆ ਉਹਨੀ ਕੈਮਰੇ ਜਿਹੜੇ ਲਾਏ, ਜਦ ਕਿ ਹਰ ਇੱਕ ਨੇ ਲਾਏ ਆ, ਕੋਈ ਵੀ ਸ਼ਰਾਰਤ ਕਰ ਸਕਦਾ ਹੈ। ਜੀ ਬਿਲਕੁਲ। ਸੋ ਇਹ ਜਿਹੜੀ ਇਸ ਟਾਈਮ ਬਿਲਕੁਲ ਸਾਹਮਣੇ ਆ, ਤੇ ਭਾਰਤ ਦਾ ਚਿਹਰਾ ਬਾਰ-ਬਾਰ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਨੰਗਾ ਜਿਹੜਾ ਉਹ ਹੋ ਰਿਹਾ ਆ। ਨਰਿੰਦਰ ਮੋਦੀ ਨੇ ਇਹ ਮਸਲਾ ਜਿਹੜਾ ਆਸਟ੍ਰੇਲੀਆ 'ਚ ਲਿਖੇ ਜਾਣ ਵਾਲਾ ਆਪ ਚੱਕਿਆ ਸੀ, ਜਦੋਂ ਉਸ ਟਾਈਮ ਦੇ ਉੱਤੇ ਪ੍ਰਾਈਮ ਮਿਨਿਸਟਰ ਆਇਆ ਸੀ ਉਹਨਾਂ ਦਾ ਆਸਟ੍ਰੇਲੀਆ ਵਾਲਾ, ਉਹਦੇ ਨਾਲ ਵੀ ਉਸਨੇ ਗੱਲ ਕੀਤੀ ਸੀ, ਪਰ ਬਾਅਦ ਦੇ ਵਿੱਚ ਉਹ ਸਾਰੀਆਂ ਗੱਲਾਂ ਉਹਨਾਂ ਦੀਆਂ ਆਪਣੀਆਂ ਝੂਠੀਆਂ ਨਿਕਲੀਆਂ। ਕੈਨੇਡਾ ਦੇ ਵਿੱਚ ਵੀ ਸੇਮ ਪੈਟਰਨ ਦੇ ਉੱਤੇ ਦੇਖਿਆ ਗਿਆ, ਤੇ ਅਮਰੀਕਾ ਦੇ ਵਿੱਚ ਕੋਈ ਵੱਖਰੀ ਨਹੀਂ ਹੋਣੀ, ਇੱਥੇ ਵੀ ਉਹਨਾਂ ਨੇ ਉਹੀ ਚੀਜ਼ਾਂ ਜਿਹੜੀਆਂ ਉਹ ਕੀਤੀਆਂ ਆ। 5 ਆਈਜ਼ ਦੇ ਵਿੱਚ ਆਸਟ੍ਰੇਲੀਆ ਵੀ ਸ਼ਾਮਲ ਆ, ਜਿਹੜੇ ਇੰਟੈਲੀਜੈਂਸ ਵਾਲੇ ਆ। ਕੈਨੇਡਾ ਨੂੰ ਜਿਹੜਾ ਦੱਸਿਆ ਗਿਆ ਅਮਰੀਕਾ ਦੇ ਨਾਲ ਹੋ ਸਕਦਾ ਵੀ ਆਸਟ੍ਰੇਲੀਆ ਨੇ ਵੀ ਕੋਈ ਇਨਪੁਟ ਉਸ ਦੇ ਵਿੱਚ ਦਿੱਤੀ ਜਿਹੜੀ ਉਹ ਹੋਵੇ। ਹੁਣ ਤੁਸੀਂ ਦੇਖੋ ਵੀ ਭਾਰਤੀ ਸਰਕਾਰ ਕਿਸ ਤਰੀਕੇ ਨਾਲ ਨਿਖਿਲ ਗੁਪਤਾ ਤੋਂ ਪੱਲਾ ਝਾੜ ਰਹੀ ਆ। ਇਹ ਤਾਂ ਉਹ ਮੰਨਦੀ ਆ ਵੀ ਉਹ ਸਾਡੇ ਨਾਲ ਹੀ ਕੰਮ ਕਰਦਾ ਆ, ਪਰ ਉਹ ਰੋਗ ਏਜੰਟ ਉਸ ਨੂੰ ਕਹਿਣ ਲੱਗ ਗਏ। ਮਤਲਬ ਉਹ ਚੀਜ਼ ਮੰਨ ਗਏ ਆ ਵੀ ਨਿੱਜਰ ਹੁਣਾਂ ਨੂੰ ਮਾਰਨ ਦੇ ਵਿੱਚ ਤੇ ਪੰਨੂ ਨੂੰ ਮਰਾਉਣ ਦੇ ਵਿੱਚ
ਭਾਰਤ ਦੀ ਸਰਕਾਰ ਦੇ ਬੰਦੇ ਦਾ ਹੀ ਹੱਥ ਸੀ। ਉਹ ਇਹ ਕਹਿ ਰਿਹਾ ਵੀ ਸਰਕਾਰ ਤੋਂ ਉਲਟ ਜਾ ਕੇ ਉਹਨੇ ਬਾਹਰ ਹੋ ਕੇ ਕੰਮ ਕੀਤਾ, ਸੋ ਪੱਲਾ ਜਿਹੜਾ ਉਹ ਝਾੜ ਰਹੇ, ਇਸ ਚੀਜ਼ ਤੋਂ ਨਹੀਂ ਮੁੱਕਰ ਰਹੇ ਵੀ ਸਾਡੇ ਬੰਦਿਆਂ ਨੇ ਇਹਨਾਂ ਨੂੰ ਮਰਵਾਇਆ ਨਹੀਂ ਜਾਂ ਇਹ ਮਰਵਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਸੋ ਉਹ ਚੀਜ਼ ਨੂੰ ਉਹ ਮੰਨ ਗਏ ਆ ਤੇ ਉਹ ਚੀਜ਼ ਜਿਹੜੀ ਹੁਣ ਇਹ ਕਹਿ ਰਹੇ ਆ ਵੀ ਨਹੀਂ ਜੀ ਉਹ ਸਾਡੇ ਤੋਂ ਬਾਹਰ ਜਾ ਕੇ ਕਰ ਗਏ ਆ, ਇਹ ਤਾਂ ਹੋ ਹੀ ਨਹੀਂ ਸਕਦਾ। ਨਿਖਿਲ ਗੁਪਤਾ ਬਾਰੇ ਤਾਂ ਹਰਜੋਤ ਸਿੰਘ ਜੀ ਬੀਤੇ ਦਿਨਾਂ ਦੇ ਵਿੱਚ ਰਿਪੋਰਟ ਆਈ ਸੀ ਵੀ ਕਿਸ ਤਰੀਕੇ ਦੇ ਨਾਲ ਭਾਰਤ ਵਿੱਚ ਉਸ ਉੱਤੇ ਜਿਹੜੇ ਕੇਸਾਂ ਤੋਂ ਉਸ ਨੂੰ ਨਿਜਾਤ ਪਾਉਣ ਦੇ ਲਈ ਉੱਥੇ ਉਸ ਦੇ ਉੱਤੇ ਰਵੱਈਆ ਥੋੜਾ ਢਿੱਲਾ ਹੋਵੇ, ਉਸ ਤੋਂ ਇਹ ਕੰਮ ਉਹਦੀ ਬਾਂਹ ਮਰੋੜ ਕੇ ਵੀ ਸਰਕਾਰ ਨੇ ਜਿਹੜਾ ਉਹ ਕਰਾਇਆ। ਇਦਾਂ ਹੀ ਉਹ ਕਰਿੰਦੇ ਲੱਭਦੇ ਆ, ਇਦਾਂ ਹੀ ਉਹ ਬੰਦੇ ਜਿਹੜੇ ਉਹ ਲੱਭਦੇ ਆ। ਸੋ ਉਸੇ ਤਰੀਕੇ ਦੇ ਨਾਲ ਭਾਰਤ ਦੀ ਸਰਕਾਰ ਦੀ ਸ਼ਹਿ ਦੇ ਉੱਤੇ ਹੀ ਨਿਖਿਲ ਗੁਪਤਾ ਇਹ ਕਾਰਜ ਨੂੰ ਅੱਗੇ ਜਿਹੜਾ ਉਹ ਵਧਾ ਰਿਹਾ ਸੀਗਾ। ਹੁਣ ਉਹ ਚੈੱਕ ਰਿਪਬਲਿਕ ਦੇ ਵਿੱਚ ਆ, ਜਿੱਥੇ ਐਕਸਟ੍ਰੈਡੀਸ਼ਨ ਦੀ ਹਵਾਲਗਿਰੀ ਦੀ ਉਹ ਵੇਟ ਕਰ ਰਿਹਾ ਆ, ਜਿੱਥੇ ਮਿਨਿਸਟਰ ਦੇ ਉੱਤੇ ਸੁਪਰੀਮ ਕੋਰਟ ਦੀ ਨੇ ਉੱਥੇ ਨੇ ਹਰੀ ਝੰਡੀ ਦੇ ਦਿੱਤੀ ਸੀ ਤੇ ਮਿਨਿਸਟਰ ਨੇ ਜਿਹੜੀ ਹਰੀ ਝੰਡੀ ਦੇਣੀ ਬਾਕੀ ਆ। ਸੋ ਹੋਪਫੁਲੀ ਆਉਂਦੇ ਕੁਝ ਮਹੀਨਿਆਂ ਦੇ ਵਿੱਚ ਨਿਖਿਲ ਗੁਪਤਾ ਅਮਰੀਕਾ ਦੇ ਵਿੱਚ ਆਵੇਗਾ ਤੇ ਉਹਦੇ ਉੱਤੇ ਜਿਹੜਾ ਜਿਸ ਨੂੰ ਨਾਮਜ਼ਦ ਕੀਤਾ ਗਿਆ ਆ ਵੀ ਉਸ ਦੇ ਉੱਤੇ ਕਾਰਵਾਈ ਜਿਹੜੀ ਉਹ ਹੁਣ ਅੱਗੇ ਹੋਊਗੀ। ਤੇ ਹੋਰ ਵੀ ਜਿਹੜੇ CC1 CC2 ਉਹ ਇਹ ਨਹੀਂ ਪਤਾ ਵੀ ਇੰਡੀਆ ਦੇ ਜਿਹੜੇ ਏਜੰਟ ਇੱਥੇ ਬੈਠੇ ਆ ਉਹਨਾਂ ਚੋਂ ਆ ਕੋਈ, ਜਾਂ ਜਿਹੜੇ ਉੱਥੇ ਆ ਭਾਰਤ ਵਿੱਚ ਆ, ਜਾਂ ਦੋਨੋਂ ਪਾਸੇ ਹੀ ਜਿਹੜੇ ਉਹ ਇਸ ਟਾਈਮ ਕਰ ਰਿਹਾ ਸੀ। ਕਿਉਂਕਿ ਇਹ ਤਾਂ ਕਲੀਅਰ ਸੀਗਾ ਉਸ ਜਿਹੜੇ ਅਦਾਲਤੀ ਦਸਤਾਵੇਜ਼ਾਂ 'ਚ ਵੀ ਉਹ ਜਿਹੜੀ ਇਨਫੋਰਮੇਸ਼ਨ ਆ ਰਾਹ ਦੇ ਦਫ਼ਤਰ ਨੂੰ ਉੱਥੇ ਘੱਲ ਰਿਹਾ ਹੁੰਦਾ ਸੀਗਾ। ਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਹੋਰ ਕੀ ਕੁਝ ਵਾਪਰਿਆ ਦੁਨੀਆ ਦੇ ਵਿੱਚ ਅਮਰੀਕਾ 'ਚ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਰਾਇਲੀ ਸਟ੍ਰੇਨ ਜੋ ਕਿ ਲਾਪਤਾ ਸੀ ਪਿਛਲੇ ਕਈ ਦਿਨਾਂ ਤੋਂ, ਨੈਸ਼ਵਿਲ ਦੀ ਪੁਲਿਸ ਨੇ ਦੱਸਿਆ ਵੀ ਉਸ ਕਾਲਜ ਸਟੂਡੈਂਟ ਦੀ ਜਿਹੜੀ ਲਾਸ਼ ਆ ਉਹਨਾਂ ਨੂੰ ਲੱਭ ਗਈ ਆ। ਇੱਕ ਨਾਈਟ ਆਊਟ ਤੋਂ ਬਾਅਦ ਦੇ ਵਿੱਚ ਰਾਇਲੀ ਸਟ੍ਰੇਨ ਲਾਪਤਾ ਸੀਗਾ। 8 ਮਾਰਚ ਤੋਂ ਬਾਅਦ ਦੇ ਵਿੱਚ ਅਖੀਰਲੀ ਵਾਰ ਆਪਣੇ ਦੋਸਤਾਂ ਦੇ ਨਾਲ ਦੇਖਿਆ ਗਿਆ ਸੀ ਡਾਊਨਟਾਊਨ ਨੈਸ਼ਵਿਲ ਟੈਨਸੀ ਤੋਂ। ਨੈਸ਼ਵਿਲ ਦੀ ਪੁਲਿਸ ਨੇ ਦੱਸਿਆ ਆ ਵੀ ਯੂਨੀਵਰਸਿਟੀ ਆਫ ਮਜ਼ੂਰੀ ਦੇ ਸੀਨੀਅਰ ਸਟੂਡੈਂਟ ਦੀ ਲਾਸ਼ ਜਿਹੜੀ ਆ ਉਹਨਾਂ ਨੂੰ ਮਿਲ ਗਈ ਆ। ਕੰਬਰਲੈਂਡ ਰਿਵਰ, ਇਹ ਵੈਸਟ ਨੈਸ਼ਵਿਲ ਦੇ ਵਿੱਚ ਪੈਂਦੀ ਆ ਤੇ ਅੱਜ ਤੜਕੇ ਉਹਨਾਂ ਨੂੰ ਉੱਥੋਂ ਮਿਲੀ ਆ। ਡਾਊਨਟਾਊਨ ਤੋਂ ਇਹ ਤਕਰੀਬਨ 8 ਮੀਲ ਦੂਰ ਜਿਹੜਾ ਆ ਏਰੀਆ ਦੇਖਿਆ ਜਾਂਦਾ ਆ। ਪੁਲਿਸ ਨੇ ਟਵਿੱਟਰ ਦੇ ਉੱਤੇ ਲਿਖਦੇ ਹੋਏ ਕਿਹਾ ਆ ਵੀ ਇਸ ਦੇ ਵਿੱਚ ਕੋਈ ਫਾਊਲ ਪਲੇ ਉਹਨਾਂ ਨੂੰ ਅਜੇ ਤੱਕ ਨਜ਼ਰ ਨਹੀਂ ਆਇਆ ਤੇ ਕਹਿੰਦੇ ਵੀ ਜਿਹੜਾ ਟਰਾਮਾ ਆ ਉਹ ਜ਼ਰੂਰ trauma was observed. No foul play related trauma was observed. ਅਟੋਪਸੀ ਜਿਹੜੀ ਆ ਕਹਿੰਦੇ ਵੀ ਹੁਣ ਉਸਦੀ ਹੋਊਗੀ। ਅੱਜ 7:28 ਉੱਥੇ ਦੇ ਲੋਕਲ ਟਾਈਮ ਕਹਿੰਦੇ ਵੀ ਸਾਨੂੰ ਇੱਕ ਵਰਕਰ ਦੇ ਦੁਆਰਾ ਕਾਲ ਜਿਹੜੀ ਉਹ ਆਈ ਸੀ ਕੰਬਰਲੈਂਡ ਰਿਵਰ ਦੇ ਲਾਗੇ, ਜਿੱਥੇ ਬਾਅਦ ਦੇ ਵਿੱਚ ਉਹਨਾਂ ਨੂੰ ਇਸ ਦੀ ਲਾਸ਼ ਜਿਹੜੀ ਆ ਉਹ ਬਰਾਮਦ ਹੋਈ ਆ। ਫਾਇਰ ਡਿਪਾਰਟਮੈਂਟ ਦੇ ਦਰਿਆ ਦੇ ਵਿੱਚੋਂ ਉਸ ਮੁੰਡੇ ਦੀ ਲਾਸ਼ ਜਿਹੜੀ ਆ ਉਹ ਕੱਢੀ ਆ ਤੇ ਹੁਣ ਅਟੋਪਸੀ ਜਿਹੜੀ ਆ ਉਹ ਕੀਤੀ ਜਾਊਗੀ। 22 ਸਾਲਾਂ ਦਾ ਇਹ ਫਾਈਨੈਂਸ ਦਾ ਸਟੂਡੈਂਟ ਸੀਗਾ। ਨੈਸ਼ਵਿਲ ਨੂੰ ਇਹ ਵਿਜ਼ਿਟ ਕਰ ਰਿਹਾ ਸੀ ਆਪਣੇ ਫਾਰਮਲ ਟ੍ਰਿਪ ਦੇ ਉੱਤੇ, ਜਿਸ ਤੋਂ ਬਾਅਦ ਦੇ ਵਿੱਚ ਨਾਈਟ ਆਊਟ ਤੋਂ ਬਾਅਦ ਚ ਇਹ ਇਸ ਟਾਈਮ ਗਵਾਚ ਗਿਆ ਸੀਗਾ ਤੇ ਹੁਣ ਲਾਸ਼ ਮਿਲੀ ਆ। ਜੀ, ਅਗਲੀ ਖਬਰ ਵੱਲ ਚਲੀਏ। ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਿਨ ਨੇ ਜੋ ਬੈਂਕਾਂ ਹੈਗੀਆਂ ਆ, ਵੈਸਟਰਨ ਬੈਂਕਾਂ, ਉਹਨਾਂ ਨੂੰ ਵਾਰਨਿੰਗ ਦਿੱਤੀ ਆ ਵੀ ਕੈਟਾਸਟ੍ਰੋਫਿਕ ਕੌਨਸੀਕੁਐਂਸਿਸ ਹੋਣਗੇ ਜੇ ਸਾਡੇ ਜਿਹੜੇ ਐਸੈਟਸ ਆ ਉਹਨਾਂ ਨੂੰ ਤੁਸੀਂ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਬਹੁਤ ਸਾਰੀਆਂ ਜਿਹੜੀਆਂ ਵੈਸਟਰਨ ਬੈਂਕਸ ਆ ਉਹ ਲੌਬੀ ਕਰ ਰਹੀਆਂ ਇੱਕ ਯੂਰਪੀਅਨ ਯੂਨੀਅਨ ਦਾ ਪ੍ਰਪੋਜ਼ਲ ਹੈਗਾ ਉਹਦੇ ਉਲਟ, ਜਿਹਦੇ ਨਾਲ ਕਹਿੰਦੇ ਵੀ ਬਿਲੀਅਨਸ ਆਫ ਯੂਰੋਜ਼ ਜੋ ਇੰਟਰਸਟ ਅਰਨਡ ਮਨੀ ਹੈਗਾ ਆ, ਜੋ ਰਸ਼ੀਆ ਦੇ ਐਸੈਟਸ ਨੂੰ ਫਰੀਜ਼ ਕੀਤਾ ਗਿਆ ਹੈਗਾ ਆ, ਉਹਨਾਂ ਨੂੰ ਯੂਕਰੇਨ ਨੂੰ ਦਿੱਤਾ ਜਾਵੇ ਜੋ ਯੂਕਰੇਨ ਫਾਈਟ ਕਰ ਰਿਹਾ ਹੈਗਾ। ਯੂਰਪੀਅਨ ਯੂਨੀਅਨ ਲੀਡਰਸ ਨੇ ਵੀਰਵਾਰ ਨੂੰ ਇਹ ਕਿਹਾ ਆ ਕਿ $3 ਬਿਲੀਅਨ ਯੂਰੋਜ਼ ਹੈਗੀਆਂ, ਜੋ ਕਿ 3.24 ਬਿਲੀਅਨ ਡਾਲਰ ਬਣਦਾ ਹੈਗਾ, ਇਹ ਯੂਕਰੇਨ ਨੂੰ ਆਨੂੰ ਸਪਲਾਈ ਦੇ ਲਈ ਦਿੱਤਾ ਜਾ ਸਕਦਾ ਹੈਗਾ। ਸੋ ਉਹਦੇ ਸੰਬੰਧ ਦੇ ਵਿੱਚ ਕ੍ਰੈਮਲਿਨ ਦੇ ਸਪੋਕਸਮੈਨ ਡਿਮਿਟਰੀ ਪੈਸਕੋਵ ਨੇ ਇਹ ਕਿਹਾ ਵੀ ਜੋ ਸਟੇਟਮੈਂਟਸ ਬਰਸਲਸ ਤੋਂ ਆ ਰਹੀਆਂ ਆ ਵੀ ਸਾਡੇ ਐਸੈਟਸ ਦਿੱਤੇ ਜਾਊਗੇ ਯੂਕਰੇਨ ਨੂੰ, ਅਸੀਂ ਉਹਦੇ ਨਾਲ ਐਗਰੀ ਨਹੀਂ ਕਰਦੇ ਤੇ ਅਸੀਂ ਉਹਦਾ ਜਿਹੜਾ ਆ ਜਵਾਬ ਬੜੀ ਹਾਰਸ਼ਲੀ ਦੇਵਾਂਗੇ। ਸੈਂਟਰਲ ਬੈਂਕ ਦੇ ਗਵਰਨਰ ਐਲਵੀਰਾ ਨੇਬੂਲਿਨਾ ਜੋ ਆ, ਉਹਨਾਂ ਨੇ ਇਹ ਕਿਹਾ ਆ ਵੀ 16% ਇੰਟਰਸਟ ਰੇਟ ਦੇ ਉੱਤੇ ਜਿਹੜੇ ਐਸੈਟਸ ਆ ਉਹ ਉਹਨਾਂ ਦੇ ਆਪਣੇ ਕਬਜ਼ੇ 'ਚ ਕੀਤੇ ਹੋਏ ਹੈਗੇ ਜੀ। ਅਗਲੀ ਖਬਰ ਜਿਹੜੀ ਗੱਡੀਆਂ ਦੇ ਨਾਲ ਜੁੜੀ ਆ, ਕ੍ਰਾਈਸਲਰ ਡੌਜ ਦੀ ਜਿਹੜੀ ਪੇਰੈਂਟ ਕੰਪਨੀ ਆ, ਉਹਨਾਂ ਨੇ 3,18,000 ਜਿਹੜੀਆਂ ਗੱਡੀਆਂ ਆ ਫਾਲਟੀ 에ਅਰ ਬੈਗ ਪਾਰਟਸ ਦੇ ਕਰਕੇ ਰੀਕਾਲ ਕੀਤੀਆਂ ਹੈਗੀਆਂ ਆ। ਸਟੈਲੈਂਟਸ ਜਿਹੜੀ ਉਹਨਾਂ ਦੀ ਪੇਰੈਂਟ ਕੰਪਨੀ ਆ, ਉਹਨਾਂ ਨੇ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਜਿਹੜਾ ਡਾਕੂਮੈਂਟ ਪੋਸਟ ਕੀਤਾ ਗਿਆ ਉਸ ਤੋਂ ਇਹ ਜਿਹੜਾ ਪਤਾ ਲੱਗਾ ਆ। ਇਹ ਡੌਜ ਚਾਰਜਰ ਤੇ ਕ੍ਰਾਈਸਲਰ 300 ਵਹੀਕਲਸ 2018 ਤੋਂ 2021 ਦੇ ਮਾਡਲਸ ਦੇ ਵਿੱਚ ਆ, ਉਹਨਾਂ ਨੂੰ ਰੀਕਾਲ ਕੀਤਾ ਗਿਆ ਆ। ਉਹਨਾਂ ਨੇ ਕਿਹਾ ਵੀ ਕੋਈ ਇੰਜਰੀ ਦੀ ਰਿਪੋਰਟ ਤਾਂ ਨਹੀਂ ਆਈ, ਪਰ ਡੀਲਰਸ ਨੂੰ ਆਲਰੇਡੀ ਇੰਸਟਰਕਟ ਕਰ ਦਿੱਤਾ ਗਿਆ ਵੀ ਜਿਹੜੇ ਫਾਲਟੀ ਪਾਰਟਸ ਆ ਉਹ ਮੁਫਤ ਦੇ ਵਿੱਚ ਚੇਂਜ ਕਰਕੇ ਇਹਨਾਂ ਗੱਡੀਆਂ ਦੇ ਮਾਲਕਾਂ ਨੂੰ ਦਿੱਤੇ ਜਾਣ। ਜੀ, ਅਗਲੀ ਖਬਰ ਵੱਲ ਚਲੀਏ ਪਈ। ਇੰਡੀਆ ਤੋਂ ਬਿਲੀਅਨਸ ਆਫ ਡਾਲਰ ਦੀ ਜਿਹੜੀ ਡਰੱਗ ਆ, ਦਵਾਈਆਂ ਆ, ਮੇਰਾ ਕਹਿਣ ਦਾ ਮਤਲਬ, ਉਹ ਫਾਰਮਾਸਿਊਟੀਕਲ ਕੰਪਨੀਆਂ ਤੋਂ ਅਮਰੀਕਾ ਨੇ ਖਰੀਦਣੀਆਂ ਸੀਗੀਆਂ ਉਹਨਾਂ ਪੇਸ਼ੈਂਟਸ ਦੇ ਲਈ ਜਿਨ੍ਹਾਂ ਨੂੰ ਕੈਂਸਰ ਹੈਗਾ ਹੈ। ਤੇ ਇਹ ਅੱਜ ਇੱਕ ਬਹੁਤ ਵੱਡੀ ਰਿਪੋਰਟ ਆਈ ਹੈ ਇਹਦੇ ਸੰਬੰਧ ਦੇ ਵਿੱਚ, ਕਿਸ ਤਰ੍ਹਾਂ ਵੀ ਜਿਹੜੀ ਇੰਡੀਆ ਦੇ ਵਿੱਚ ਇਹ ਦਵਾਈਆਂ ਬਣਦੀਆਂ ਉਹਨਾਂ 'ਚ ਕਿੰਨਾ ਜ਼ਿਆਦਾ ਪੋਲੂਸ਼ਨ ਆ, ਕਿੱਦਾਂ ਉਹ ਯੂਜ਼ ਕਰੇ ਨਹੀਂ ਸਕਦੇ ਹੈਗੇ, ਉਹਦਾ ਸਮਾਂ ਫਾਇਦਾ ਹੋਣ ਦੀ ਬਜਾਏ ਨੁਕਸਾਨ ਹੋਊਗਾ।
ਤੇ ਸਿਚੁਏਸ਼ਨ ਇਸ ਹਿਸਾਬ ਤੇ ਪਹੁੰਚ ਗਈ ਵੀ ਅਮਰੀਕਾ ਨੇ ਨਾ ਚਾਹੁੰਦੇ ਹੋਏ ਵੀ ਇੰਡੀਆ ਦੀ ਕੰਪਨੀ ਨਾਲੋਂ ਕੰਟਰੈਕਟ ਨੂੰ ਕੈਨਸਲ ਕਰਕੇ ਚਾਈਨਾ ਤੋਂ ਉਹ ਜਿਹੜੀਆਂ ਦਵਾਈਆਂ ਬਣਾਉਣ ਦਾ ਜਿਹੜਾ ਆਰਡਰ ਦਿੱਤਾ ਹੈਗਾ। ਕਹਿੰਦੇ ਵੀ ਸਨ 2022 ਦੇ ਜਿਹੜੇ ਆਖਰੀ ਹਫ਼ਤੇ ਸੀ ਉਹਨਾਂ ਦੇ ਵਿੱਚ ਇੱਕ ਛੋਟੀ ਟੀਮ ਜਿਹੜੇ ਇੰਸਪੈਕਟਰਸ ਹੈਗੇ ਯੂਐਸ ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਦੇ, ਉਹ ਇੱਕ ਵੈਸਟਰਨ ਇੰਡੀਆ ਦੇ ਵਿੱਚ ਫਾਰਮਾਸਿਊਟੀਕਲ ਫੈਕਟਰੀ ਨੂੰ ਇਨਵੈਸਟੀਗੇਟ ਕਰਨ ਗਏ। ਇੰਤਸਾਨ ਨਾਮ ਦੀ ਇਹ ਜੋ ਇੰਡੀਆ ਦੀ ਡਰੱਗ ਮੇਕਰ ਕੰਪਨੀ ਹੈਗੀ ਆ, ਤੇ ਉਸ ਪਲਾਂਟ ਦੇ ਵਿੱਚ ਉਹਨਾਂ ਨੇ ਦੇਖਿਆ ਵੀ ਕਿਸ ਤਰ੍ਹਾਂ ਜਿਹੜੇ ਡਾਕੂਮੈਂਟਸ ਆ ਉੱਥੇ ਐਸਟਿਕ ਐਸਿਡ ਯੂਜ਼ ਕੀਤਾ ਜਾ ਰਿਹਾ, ਉਹਨਾਂ ਤੇ ਸਿੱਟਿਆ ਸੀ ਪੇਪਰ ਤੇ ਜਿਹੜੇ ਮੈਨੂਫੈਕਚਰਿੰਗ ਤੇ ਹੋਰ ਡਰੱਗ ਟੈਸਟਿੰਗ ਦਾ ਜਿਹੜਾ ਡਾਟਾ ਸੀ ਉਹ ਸ਼ਰੈਡ ਕੀਤਾ ਹੋਇਆ ਸੀ ਪਲਾਸਟਿਕ ਬੈਗ ਦੇ ਅੰਡਰ ਸਟੇਅਰ ਵੈਲ ਤੇ, ਜਿੱਦਾਂ ਕੋਈ ਕਿਤੇ ਤਰ੍ਹਾਂ ਕਲੀਨ ਹੈ ਹੀ ਨਹੀਂ ਹੈ। 6 ਮਹੀਨੇ ਬਾਅਦ FDA ਜੋ ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੀਆਂ ਦਵਾਈਆਂ ਇਸ ਕੰਪਨੀ ਤੋਂ ਅਮਰੀਕਾ ਨੂੰ ਆ ਰਹੀਆਂ ਉਹ ਅਡਲਟਰੇਟਡ ਆ, ਤੇ ਮਤਲਬ ਵੀ ਉਹਨਾਂ 'ਚ ਮਿਕਸ ਆ, ਸਹੀ ਨਹੀਂ ਹੈਗੀਆਂ, ਤੇ ਇਸ ਇੰਪੋਰਟ ਨੂੰ ਉਹਨਾਂ ਨੇ ਬੰਦ ਕਰ ਦਿੱਤਾ। ਉਸ ਟਾਈਮ ਤੇ ਕੀ ਹੋਇਆ ਵੀ ਯੂਐਸ ਦੇ ਜਿਹੜੇ ਡਾਕਟਰਸ ਆ, ਫਿਜ਼ੀਸ਼ੀਅਨਸ ਆ, ਉਹਨਾਂ ਨੇ ਕਿਹਾ ਵੀ ਇੰਨੀ ਸਾਡੇ ਕੋਲ ਸ਼ਾਰਟੇਜ ਆ, ਕੈਂਸਰ ਡਰੱਗ ਦੀ ਸ਼ਾਰਟੇਜ ਆ, ਜਿਹਦੇ ਨਾਲ ਹਜ਼ਾਰਾਂ ਹੀ ਪੇਸ਼ੈਂਟਸ ਦੀ ਮੌਤ ਹੋ ਜਾਊਗੀ, ਕਿਉਂਕਿ ਇਹ ਕੀਮੋਥੈਰੇਪੀ ਦੇ ਲਈ ਜੋ ਯੂਜ਼ ਕੀਤੀਆਂ ਜਾਂਦੀਆਂ ਸੀਆਂ। ਇਸ ਕ੍ਰਾਈਸਿਸ ਤੋਂ ਬਾਅਦ ਵਾਸ਼ਿੰਗਟਨ ਨੂੰ ਅਲਟੀਮੇਟਲੀ ਇਹ ਅੱਜ ਇੱਕ ਨਿੱਕੀ ਦੀ ਜੋ ਰਿਪੋਰਟ ਆ, ਨਿੱਕੀ ਏਸ਼ੀਆ ਕਰਕੇ ਉਹਨਾਂ ਨੇ ਛਾਪੀ ਆ, ਨਾ ਚਾਹੁੰਦੇ ਹੋਏ ਵੀ, ਕਿਉਂਕਿ ਅਮਰੀਕਾ ਵਾਲੇ ਵੀ ਇਹਦੇ ਬਾਰੇ ਬੜਾ ਮੀਡੀਆ 'ਚ ਨਹੀਂ ਆਏ, ਕਿਉਂਕਿ ਇੱਕ ਪਾਸੇ ਦਾ ਰਿਲੇਸ਼ਨ ਬੜੇ ਖਰਾਬ ਆ ਚਾਈਨਾ ਨਾਲ ਚੱਲ ਰਿਹਾ, ਦੂਜੇ ਪਾਸੇ ਬਿਲੀਅਨਸ ਆਫ ਡਾਲਰ ਦਾ ਉਹ ਦਵਾਈਆਂ ਦਾ ਪ੍ਰੋਜੈਕਟ ਚਾਈਨਾ ਨੂੰ ਦੇ ਰਿਹਾ, ਕਿਉਂਕਿ ਜਦੋਂ ਡਾਕਟਰ ਨੇ ਕਿਹਾ ਵੀ ਸਾਡੇ ਤਾਂ ਹੱਥ ਖੜੇ ਹੋਣ ਲੱਗੇ ਆ, ਉਸ ਤੋਂ ਬਾਅਦ ਅਮਰੀਕਾ ਦੀ ਸਰਕਾਰ ਨੇ ਚਾਈਨਾ ਦੀ ਜਿਹੜੀ ਇੱਕ ਕੁਇਲੂ ਫਾਰਮਾਸਿਊਟੀਕਲ ਕੰਪਨੀ ਆ ਜੀ ਉਹਨੂੰ ਜਾ ਕੇ ਕੰਟੈਕਟ ਕੀਤਾ, ਤੇ ਉਹਦੇ ਵਿੱਚ ਕਹਿੰਦੇ ਵੀ ਉਹਨਾਂ ਨੇ ਜਿਹੜੀਆਂ ਦਵਾਈਆਂ ਬਣਾਉਣੀਆਂ ਸ਼ੁਰੂ ਕੀਤੀਆਂ। ਇਹਦੇ ਸੰਬੰਧ ਦੇ ਵਿੱਚ ਇੱਕ ਬਰਜੇਸ਼ ਸਿੰਘ ਕਰਕੇ ਐਸੋਸੀਏਟ ਡਾਇਰੈਕਟਰ ਤੇ ਕੰਸਲਟੈਂਟ ਆ ਆਰਥਰ ਡੀ ਲਿਟਲ, ਤੇ ਉਹਨਾਂ ਨੇ ਨਿੱਕੇ ਨੂੰ ਜਿਹੜੀ ਗੱਲਬਾਤ ਕਰਦੇ ਦੱਸਿਆ ਵੀ ਜੇ ਇੰਡੀਆ ਦੇ ਜਿਹੜੇ ਡਰੱਗ ਮੇਕਰਸ ਹੈਗੇ ਆ, ਜੇ ਉਹਨਾਂ ਨੇ ਓਵਰਸੀਜ਼ ਮਾਰਕੀਟ ਨੂੰ ਕੇਟਰ ਕਰਨਾ ਆ, ਬਾਹਰਲੇ ਮੁਲਕਾਂ ਨੂੰ ਦਵਾਈਆਂ ਭੇਜਣੀਆਂ ਆ, ਤੇ ਇਹ ਕਹਿੰਦਾ ਉਹਨਾਂ ਨੂੰ ਗਲੋਬਲ ਸਟੈਂਡਰਡ ਦੇ ਮੁਤਾਬਕ ਉਹਨਾਂ ਨੂੰ ਜਿਹੜਾ ਆਪਣੀ ਫੈਕਟਰੀ ਨੂੰ ਆਪਣੀਆਂ ਦਵਾਈਆਂ ਨੂੰ ਰੱਖਣਾ ਪਊਗਾ। ਇਹ ਨਹੀਂ ਪਤਾ ਵੀ ਤੁਸੀਂ ਹੁਣ ਜਿਹੜਾ ਗੰਦਮੰਦ ਪਾਇਆ ਵੀ ਪਤਾ ਨਹੀਂ ਉਹਦੇ ਵਿੱਚ ਕੀ ਮਲਾਈ ਜਾਂਦੇ ਹੈਗੇ ਆ, ਫੇਰ ਤੁਹਾਡੀਆਂ ਜਿਹੜੀਆਂ ਬਿਲੀਅਨਸ ਆਫ ਡਾਲਰ ਦੀਆਂ ਜਿਹੜੀਆਂ ਦਵਾਈਆਂ ਆ ਉਹ ਬਾਹਰਲੇ ਮੁਲਕਾਂ ਦੇ ਵਿੱਚ ਨਹੀਂ ਵਿਕ ਸਕਦੀਆਂ। ਇਸ ਦੇ ਮੁਕਾਬਲੇ ਚਾਈਨਾ ਵਾਲਿਆਂ ਨੇ ਕਹਿੰਦੇ ਆਲਰੇਡੀ ਜਿਹੜਾ ਆਪਣਾ ਸਟੈਂਡਰਡ ਆ ਇਸ ਸਾਰੇ ਕਾਸੇ ਦੇ ਲਈ ਰੱਖਿਆ ਹੋਇਆ ਹੈਗਾ। ਸੋ ਫਾਰਮਾਸਿਊਟੀਕਲ ਕੰਸਲਟੈਂਟ ਚਿਨਮੋਏ ਰੋਏ ਕਰਕੇ ਆ, ਉਹਨਾਂ ਨੇ ਇੱਕ ਰਨਵੈਕਸੀ ਜੋ ਕੰਪਨੀ ਆ ਉਹਦੇ ਸੀਨੀਅਰ ਐਗਜ਼ੀਕਿਊਟਿਵ ਨੂੰ ਵੀ ਕੰਟੈਕਟ ਕੀਤਾ। ਰਨਵੈਕਸੀ ਦਾ ਤੁਹਾਨੂੰ ਪਤਾ ਹੀ ਆ ਵੀ ਪਿਛਲੀ ਵਾਰੀ ਕਿੰਨਾ ਜਲੂਸ ਨਿਕਲਿਆ ਸੀ, ਉਹਨਾਂ ਦੀਆਂ ਵੀ ਜਿਹੜੀਆਂ ਦਵਾਈਆਂ ਸੀਗੀਆਂ ਅਮਰੀਕਾ ਦੇ ਵਿੱਚ ਇੱਕ ਫਾਲਸੀਫਾਈਂਗ ਡਾਟਾ ਕਰਕੇ, ਉਹ ਡਾਟਾ ਹੀ ਗਲਤ ਉਹਨੂੰ ਫਾਲਸੀਫਾਈ ਕਰ ਰਹੇ ਸੀ, ਸੈਲਿੰਗ ਅਡਲਟਰੇਟਡ ਡਰੱਗਸ ਯੂਐਸਏ ਦੇ ਵਿੱਚ, ਤੇ ਉਹਨਾਂ ਨੂੰ ਬੈਨ ਲਾਤਾ ਸੀ ਉਹਨਾਂ ਦੇ ਉੱਤੇ FDA ਨੇ। ਸੋ ਇਸੇ ਤਰ੍ਹਾਂ ਡਾਕਟਰ ਰੈਡੀਜ਼ ਇੱਕ ਲੈਬੋਰਟਰੀਜ਼ ਆ, ਸਨ ਫਾਰਮਾਸਿਊਟੀਕਲ ਇੰਡਸਟਰੀਜ਼ ਆ, ਸਿਪਲਾ, ਇਹ ਸਾਰੇ ਇੰਡੀਆ ਦੀਆਂ ਬਿਗ ਫਰਮਾਂ ਹੈਗੀਆਂ ਆ। ਇਹਨਾਂ ਨੂੰ ਵੀ ਯੂਐਸ ਦੇ ਜਿਹੜੇ FDA ਆ, ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ, ਉਹ ਆਲਰੇਡੀ ਵਾਰਨਿੰਗ ਦੇ ਚੁੱਕੇ ਹੈਗੇ ਆ। ਹੁਣ ਇੱਕ ਪਾਸੇ ਤਾਂ ਇੰਡੀਆ ਵਾਲੇ ਕਹਿੰਦੇ ਵੀ ਅਸੀਂ ਸੁਪਰ ਪਾਵਰ ਬਣ ਜਾ ਰਹੇ ਆ, ਸਾਡੇ ਜੀ ਬਾਹਰਲੇ ਮੁਲਕਾਂ ਦੀਆਂ ਕੰਪਨੀਆਂ ਸੈਟਅਪ ਹੋ ਰਹੀਆਂ, ਦੂਜੇ ਪਾਸੇ ਤੁਸੀਂ ਦੇਖ ਲਓ ਵੀ ਕੀ ਹੋ ਰਿਹਾ ਹੈਗਾ ਵੀ ਜਿਹੜੀਆਂ ਦਵਾਈਆਂ ਆ ਉਹਨਾਂ ਦੇ ਵਿੱਚ ਹੀ ਕਿੰਨੀ ਜ਼ਿਆਦਾ ਜਿਹੜਾ ਆ ਅਡਲਟਰੇਸ਼ਨ ਕੀਤੀ ਹੈਗੀ ਆ, ਤੇ ਲਗਭਗ ਇੰਡੀਆ ਦੀਆਂ ਜਿੰਨੀਆਂ ਵੀ ਮੇਜਰ ਫਾਰਮਾਸਿਊਟੀਕਲ ਕੰਪਨੀਆਂ ਹੈਗੀਆਂ ਉਹਨਾਂ ਨੂੰ ਯੂਐਸ ਦੇ ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਵਾਲੇ ਆਲਰੇਡੀ ਵਾਰਨਿੰਗ ਦੇ ਚੁੱਕੇ ਹੈਗੇ। ਜੀ ਜੀ, ਇੱਕ ਬ੍ਰੇਕ ਲਵਾਂਗੇ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਦੇ ਵਿੱਚ ਯੂਕੇ ਦੇ ਵਿੱਚ ਸਿੱਖਾਂ ਦੇ ਨਾਲ ਕਿੱਦਾਂ ਇੱਕ ਹੋਰ ਧੱਕਾ ਹੋ ਰਿਹਾ, ਉੱਥੇ ਸਕੂਲ ਦੇ ਵਿੱਚ ਸਿੱਖਾਂ ਦੀ ਤੁਲਨਾ ਕਿੱਥੇ ਕੀਤੀ ਗਈ, ਤੇ ਉੱਥੇ ਦੇ ਜਿਹੜੇ ਯੂਥ ਵਾਲੇ ਆ ਕਿਉਂ ਇਸ ਟਾਈਮ ਉਸ ਦੇ ਉਲਟ ਆਵਾਜ਼ ਚੱਕ ਰਹੇ ਆ, ਉਹ ਗੱਲ ਕਰਦੇ ਆ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋਤੇ ਪ੍ਰੋਗਰਾਮ ਦੇ ਵਿੱਚ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਸੋ ਹਰਜੋਤ ਸਿੰਘ ਜੀ, ਜਿਹੜੀ ਇਹ ਖਬਰ ਕਰਦੇ ਜਾਈਏ ਜਿਹੜੀ ਯੂਕੇ ਤੋਂ ਆ ਰਹੀ ਆ, ਸਿੱਖ ਗਰੁੱਪ ਇਸ ਟਾਈਮ ਬੜੇ ਗੁੱਸੇ 'ਚ ਆ ਤੇ ਉਹ ਨਿਰਾਸ਼ਾ ਜਿਹੜੀ ਪ੍ਰਗਟਾ ਰਹੇ ਆ। ਉੱਥੋਂ ਦੇ ਯੂਕੇ ਸਕੂਲਸ ਦੇ ਵਿੱਚ ਇੱਕ ਓਏਸਿਸ ਕਮਿਊਨਿਟੀ ਲਰਨਿੰਗ ਦੇ ਦੁਆਰਾ ਸਲਾਈਡ ਸ਼ੋਅ ਚਲਾਇਆ ਗਿਆ, ਜਿਸ ਦੇ ਵਿੱਚ ਰਿਲੀਜੀਅਸ ਐਕਸਟ੍ਰੀਮਿਜ਼ਮ ਨੂੰ ਦਿਖਾ ਰਹੇ ਸੀ। ਤਾਲਿਬਾਨ ਜਿਹੜੇ ਕਿ ਜਾਣੇ ਜਾਂਦੇ ਆ ਇਸ ਸਭ ਦੇ ਲਈ, ਉਸ ਦੇ ਨਾਲ ਜਿਹੜੇ ਕੂ ਕਲਕਸ ਕਲੈਨ ਵਾਲੇ ਜਿਹੜੇ ਇੱਥੇ ਅਮਰੀਕਾ 'ਚ ਹੁੰਦੇ ਸੀ, ਉਹਨਾਂ ਦੇ ਨਾਲ ਉਹਨਾਂ ਨੇ ਯੂਕੇ ਦੇ ਸਿੱਖ ਯੂਥ ਦੀਆਂ ਫੋਟੋਆਂ ਜਿਹੜੀਆਂ ਉਹ ਲਾ ਦਿੱਤੀਆਂ। ਹੁਣ ਇਹ ਜਿਹੜਾ ਸਿੱਖ ਗਰੁੱਪ ਆ, ਇਹ ਪਤਾ ਲੱਗਣ ਤੋਂ ਬਾਅਦ ਦੇ ਵਿੱਚ ਇਹ ਸਵਾਲ ਜਿਹੜਾ ਉਹ ਉਹਨਾਂ ਨੂੰ ਚੱਕ ਰਿਹਾ ਆ ਵੀ ਭਾਈ ਇਹ ਤੁਹਾਡਾ ਕੀ ਮਤਲਬ ਆ। ਕਹਿੰਦੇ ਵੀ ਅਜੇ ਤੱਕ ਕੋਈ ਵੀ
ਯੂਕੇ ਦੇ ਵਿੱਚ ਇਹਨਾਂ ਮਾਮਲਿਆਂ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਨਾ ਕੋਈ ਸ਼ਾਮਿਲ ਆ, ਨਾ ਹੀ ਕਿਸੇ ਨੇ ਇਦਾਂ ਦਾ ਕੰਮ ਕੀਤਾ ਤੇ ਨਾ ਹੀ ਕੋਈ ਇਹ ਕਰਦਾ ਆ ਸਿੱਖਾਂ ਦੇ ਵਿੱਚੋਂ। ਸਿੱਖ ਯੂਥ ਯੂਕੇ ਦੇ ਲੀਡਰ ਦੀਪਾ ਸਿੰਘ, ਜਿਨ੍ਹਾਂ ਨੂੰ ਇੱਕ ਵਾਰੀ ਉਹਨਾਂ ਨੇ 에ਅਰਪੋਰਟ ਦੇ ਉੱਤੇ ਕਾਫੀ ਲੰਮੇ ਸਮੇਂ ਦੇ ਲਈ ਬਿਠਾ ਕੇ ਸਵਾਲ ਜਵਾਬ ਵੀ ਜਿਹੜੇ ਕੀਤੇ ਸੀਗੇ, ਉਹਨਾਂ ਦੇ ਦੁਆਰਾ ਇਹਨਾਂ ਗਰੁੱਪਸ ਦੇ ਨਾਲ ਕਹਿੰਦੇ ਤੁਲਨਾ ਕਰਨਾ ਇੱਕ ਬਹੁਤ ਹੀ ਮਾੜੀ ਚੀਜ਼ ਆ। ਕਹਿੰਦੇ ਵੀ ਇਹ ਐਂਟੀ ਸਿੱਖ ਬਿਗਟਰੀ ਆ, ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਇੱਕ ਹੋਰ ਆਪਾਂ ਉਦਾਹਰਣ ਜਿਹੜਾ ਉਹ ਦੇਖ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਯੂਕੇ ਵਿੱਚ ਨਿਆਣਿਆਂ ਦੇ ਵਿੱਚ ਵੀ ਸਿੱਖਾਂ ਪ੍ਰਤੀ ਜਿਹੜੀ ਹੇਟ ਆ ਉਹ ਫੈਲਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈਗੀ ਆ। ਮਨਜਿੰਦਰਪਾਲ ਕੌਰ ਇੰਟਰਨੈਸ਼ਨਲ ਲੀਗਲ ਡਾਇਰੈਕਟਰ ਨੇ, ਉਹਨਾਂ ਨੇ ਕਿਹਾ ਵੀ ਜਿਹੜਾ ਮਟੀਰੀਅਲ ਆ ਇਹ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪਾਵਰ ਪੁਆਇੰਟ ਦੇ ਵਿੱਚ ਪੇਸ਼ ਕੀਤਾ ਆ, ਇਹ ਬਹੁਤ ਹੀ ਖਤਰਨਾਕ ਆ। ਇਹ ਇੱਕ ਬਹੁਤ ਵੱਡਾ ਜਿਹੜਾ ਆ ਗੁਨਾਹ ਇਹਨਾਂ ਨੇ ਕੀਤਾ ਆ ਸਿੱਖ ਕਮਿਊਨਿਟੀ ਦੇ ਉਲਟ। ਕਹਿੰਦੇ ਵੀ ਇਸ ਦੇ ਨਾਲ ਸਿੱਖਾਂ ਦੇ ਉਲਟ ਹੇਟ ਕ੍ਰਾਈਮ ਵਧਣ ਦਾ ਤੇ ਜਾਂ ਨਿਆਣੇ ਜਿਹੜੇ ਸਿੱਖ ਨਿਆਣੇ ਉੱਥੇ ਪੜ੍ਹਦੇ ਆ ਉਹਨਾਂ ਦੀ ਬੁਲਿੰਗ ਹੋਣ ਦਾ ਖਤਰਾ ਹੋਰ ਵੀ ਜ਼ਿਆਦਾ ਵੱਧਦਾ ਆ। ਸਿੱਖ ਪ੍ਰੈਸ ਐਸੋਸੀਏਸ਼ਨ ਨੇ ਇਸ ਨੂੰ ਟਰਾਂਸਨੈਸ਼ਨਲ ਐਂਟੀ ਸਿੱਖ ਰਿਪਰੈਸ਼ਨ ਪ੍ਰੋਗਰਾਮ ਦੇ ਤਹਿਤ ਜਿਹੜਾ ਉਹ ਦੇਖਿਆ ਗਿਆ ਆ। ਤਾਲਿਬਾਨ ਜਿਨ੍ਹਾਂ ਦਾ ਪਤਾ ਹੈ ਵੀ ਉਹ ਸਿਰ ਕਲਮ ਕਰਦੇ ਰਹੇ ਆ, ਸਟੋਨਿੰਗ ਕਰਦੇ ਆ, ਕਈ ਤਰੀਕੇ ਦੀ ਵਾਇਲੈਂਸ ਕਰਦੇ ਆ। ਕਹਿੰਦੇ ਵੀ ਕੋਈ ਵੀ ਸਿੱਖ ਸੇਵਾਦਾਰ ਜਾਂ ਸਿੱਖ ਜਾਣਾ ਯੂਐਸ ਦੇ ਵਿੱਚ ਜਾਂ ਕਹਿ ਲਓ ਯੂਕੇ ਦੇ ਵਿੱਚ ਜਿੱਥੇ ਹੋਇਆ ਆ ਵੀ ਉਹਨੂੰ ਚਾਰਜ ਨਹੀਂ ਕੀਤਾ ਗਿਆ ਕਿਸੇ ਟੈਰਰਿਜ਼ਮ ਦੇ ਐਕਟ ਦੇ ਵਿੱਚ, ਤੇ ਰਿਲੀਜਨ ਐਕਸਟ੍ਰੀਮਿਜ਼ਮ ਦੇ ਵਿੱਚ ਉਹਨਾਂ ਦੀਆਂ ਤਸਵੀਰਾਂ ਲਾਉਣੀਆਂ ਇਹ ਸਰਾਸਰ ਜਿਹੜਾ ਆ ਉਹ ਹੁਣ ਗਲਤ ਹੈਗਾ ਆ। ਉਹਨਾਂ ਦੇ ਓਐਸਿਸ ਕਮਿਊਨਿਟੀ ਲਰਨਿੰਗ ਦੇ ਜਿਹੜੇ ਸਪੋਕਸ ਪਰਸਨ ਆ ਉਹਨਾਂ ਨੇ ਜਿਹੜਾ ਉਹ ਕਿਹਾ ਵੀ ਸਾਡੇ ਉੱਤੇ ਕਿਸੇ ਦਾ ਦਬਾਅ ਨਹੀਂ ਸੀਗਾ, ਨਾ ਸਰਕਾਰ ਦਾ ਨਾ ਕਿਸੇ ਹੋਰ ਆਰਗੇਨਾਈਜੇਸ਼ਨ ਦਾ, ਇਹ ਸਾਡੇ ਕਰਿਕੂਲਮ ਦਾ ਹਿੱਸਾ ਆ, ਸਕੂਲ ਇਸ ਨੂੰ ਵਰਤ ਸਕਦੇ ਆ ਤੇ ਇਹ ਨਹੀਂ ਪਤਾ ਵੀ ਕਿੰਨੇ ਸਕੂਲਾਂ ਦੇ ਵਿੱਚ ਇਸ ਨੂੰ ਇਸ ਟਾਈਮ ਦਿਖਾਇਆ ਗਿਆ ਹੈਗਾ ਆ। ਸੋ ਇਹ ਹੁਣ ਜੇ ਦੇਖਿਆ ਜਾਵੇ ਤਾਂ ਇਸ ਦੇ ਉੱਤੇ ਕਾਫੀ ਜ਼ਿਆਦਾ ਜਿਹੜੇ ਯੂਕੇ ਦੇ ਸਿੱਖ ਯੂਥ ਆ ਉਹ ਨਾਰਾਜ਼ਗੀ ਜਿਹੜੀ ਉਹ ਪ੍ਰਗਟਾ ਰਹੇ ਆ ਵੀ ਇਹ ਇੱਕ ਟੋਟਲੀ ਗਲਤ ਆ ਤੇ ਸਿੱਖਾਂ ਦੇ ਉਲਟ ਚੱਲ ਰਹੀ ਇੱਕ ਭਾਵਨਾ ਆ ਉਸ ਨੂੰ ਹਵਾ ਦੇਣ ਵਾਲੀ ਗੱਲ ਆ ਜੀ। ਤੇ ਜਾਂਦੇ ਜਾਂਦੇ ਜੇ ਇਕਨੋਮੀ ਨਾਲ ਗੱਲ ਕਰਦੇ ਜਾਈਏ ਤੇ ਫੈਡ ਦੇ ਚੇਅਰਮੈਨ ਪਾਵਲ ਨੇ ਇਹ ਕਿਹਾ ਕਿ ਜੋ ਪੈਂਡੈਮਿਕ ਸੀ ਉਸ ਦਾ ਬਹੁਤ ਜ਼ਿਆਦਾ ਇਫੈਕਟ ਇਕਨੋਮੀ ਦੇ ਉੱਤੇ ਪਿਆ ਹੈਗਾ। ਫੈਡਰਲ ਰਿਜ਼ਰਵ ਦੇ ਚੇਅਰਮੈਨ ਜਰੋਮੀ ਪਾਵਲ ਹੋਣਾ ਨੇ ਇਹ ਆਪਾਂ ਦੇਖਿਆ ਹੀ ਆ। ਪਹਿਲਾਂ ਕਹਿੰਦੇ ਸੀ ਵੀ ਨਹੀਂ ਸ਼ਾਰਟ ਟਰਮ ਕਰਦੇ ਹੁਣ 2-3 ਸਾਲ ਹੋ ਗਏ ਹੈਗੇ ਆ। ਸੋ ਇਹਨੂੰ ਦੇਖਦੇ ਹੋਏ ਬਲੈਕ ਰੌਕ ਦੇ CIO ਜੋ ਗਲੋਬਲ ਫਿਕਸਡ ਇਨਕਮ ਦੇ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਫੈਡਰਲ ਰਿਜ਼ਰਵ ਬੋਰਡ ਜੂਨ ਮਹੀਨੇ ਦੇ ਵਿੱਚ ਸਟਾਰਟ ਕਰ ਸਕਦਾ ਹੈ ਇੰਟਰਸਟ ਰੇਟ ਨੂੰ ਘੱਟ ਕਰਨਾ, ਕਿਉਂਕਿ ਬਹੁਤ ਸਾਰੇ ਲੋਕ ਪਹਿਲਾਂ ਮਾਰਚ ਮਹੀਨੇ 'ਚ ਸੋਚ ਰਹੇ ਸੀ ਵੀ ਜਿਹੜੇ ਇੰਟਰਸਟ ਰੇਟ ਘੱਟ ਹੋਊਗੇ, ਪਰ ਹੁਣ ਕਹਿੰਦੇ ਜੂਨ ਮਹੀਨੇ 'ਚ। ਤੇ ਇੱਕ ਹੋਰ ਖਬਰ ਜਿਹੜੀ ਆ ਡਿਪਾਰਟਮੈਂਟ ਆਫ ਹਾਊਸਿੰਗ ਤੇ ਅਰਬਨ ਡਿਵੈਲਪਮੈਂਟ ਵੱਲੋਂ ਉਹ ਸੋਚ ਰਹੇ ਆ ਵੀ ਕਿਸ ਤਰ੍ਹਾਂ ਜੋ ਲੋਕ ਰੈਂਟ ਤੇ ਰਹਿੰਦੇ ਆ ਉਹਨਾਂ ਨੂੰ ਕੋਈ ਗਰੰਟੀਡ ਇਨਕਮ ਜਿਹੜੀ ਆ ਗਵਰਨਮੈਂਟ ਵੱਲੋਂ ਦਿੱਤੀ ਜਾਵੇ, ਕਿਉਂਕਿ ਰੈਂਟ ਜਿਹੜੇ ਬਹੁਤ ਹਾਈ ਹੋ ਗਏ ਆ, ਲੋ ਇਨਕਮ ਵਾਲੇ ਲੋਕਾਂ ਲਈ ਰੈਂਟ ਦੇਣਾ ਬੜਾ ਹਾਰਡ ਆ। ਸੋ ਇਹਦੇ ਸੰਬੰਧ ਦੇ ਵਿੱਚ ਕੈਲੀਫੋਰਨੀਆ ਵਾਲੇ ਵੀ ਕਹਿ ਰਹੇ ਆ ਵੀ ਸਾਨੂੰ ਵੀ ਇਹਦੇ ਵਿੱਚ ਇਨਕਲੂਡ ਕਰੋ। ਸੋ ਗਰੰਟੀ ਇਨਕਮ ਕਿਸੇ ਤਰ੍ਹਾਂ ਦੀ ਵੀ $1,000-1,500 ਤਾਂ ਕਿ ਜਿਨ੍ਹਾਂ ਦੀ ਲੋ ਇਨਕਮ ਆ ਉਹਨਾਂ ਨੂੰ ਹਰ ਮਹੀਨੇ ਪੈਸੇ ਦਿੱਤੇ ਜਾ ਸਕਣ। ਸੋ ਇਹਦੇ ਉੱਤੇ ਜੋ ਆ ਡਿਪਾਰਟਮੈਂਟ ਆਫ ਹਾਊਸਿੰਗ ਤੇ ਅਰਬਨ ਡਿਵੈਲਪਮੈਂਟ ਉਹ ਸਟੱਡੀ ਕਰ ਰਿਹਾ ਹੈ ਜੀ। ਸਮਾਂ ਪ੍ਰੋਗਰਾਮ ਦਾ ਸਮਾਪਤ ਹੈ ਇੱਥੇ ਹੀ ਤੇ ਇਜਾਜ਼ਤ ਲਵਾਂਗੇ। ਸਾਡੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸਤਿ ਸ੍ਰੀ ਅਕਾਲ।